ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਝਾਤ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ। ਨਿਮਾ ਸਹੂਲਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੇਕਰ ਤੁਸੀਂ ਸੋਚ ਰਹੇ ਹੋ ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਅਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅਕਾਲੀ ਦਲ ਦੀ ਸਿਆਸਤ ਤੋਂ। ਅਕਾਲੀ ਦਲ ਨੇ ਬੀਬੀ ਜਗੀਰ ਕੌਰ ਤੇ ਕਹਿੰਦੇ ਵੱਡੀ ਕਾਰਵਾਈ ਕਰਤੀ ਕੋਈ। ਹਾਂਜੀ, ਕਾਰਵਾਈ ਹੋ ਗਈ ਆ। ਕਾਰਵਾਈ ਮੈਨੂੰ ਲੱਗਦਾ ਕਿ ਬੜੀ ਦੂਰ ਤੱਕ ਚਲੇ ਜਾਣੀ ਹੈ। ਕਿਉਂਕਿ ਦੇਖੋ ਇਹਨਾਂ ਨੇ ਮੁਅੱਤਲ ਕਰ ਦਿੱਤਾ ਇੱਕ ਵਾਰੀ ਬੀਬੀ ਜੀ ਨੂੰ ਤੇ ਕਹਿੰਦੇ ਆ ਕਿ 48 ਘੰਟਿਆਂ ਦੇ ਵਿੱਚ ਉੱਤਰ ਦਿਓ, ਨਹੀਂ ਤੇ ਫਿਰ ਪਾਰਟੀ ਵਾਲੀ ਗੱਡੀ ਚੋਂ ਹੀ ਉੱਤਰ ਜਾਓ। ਗੱਲਾਂ ਦੋ ਹੀ ਨੇ ਜੀ। ਤੇ 48 ਘੰਟਿਆਂ ਚ ਜਾਂ 24 ਘੰਟਿਆਂ ਚ ਹੁਣ ਕਿਹੜੇ ਉੱਤਰ ਆਉਣੇ ਆ, ਇਹ ਤੇ ਸਾਫ਼ ਹੀ ਆ, ਸਪਸ਼ਟ ਹੀ ਆ। ਕਿਉਂਕਿ ਦੇਖੋ ਬੀਬੀ ਜੀ ਨੇ ਆਖਿਆ ਕਿ ਮੈਂ ਇਲੈਕਸ਼ਨ ਲੜਨਾ ਹੀ ਲੜਨਾ, ਲਿਫਾਫੇ ਵਾਲਾ ਕਲਚਰ ਜਿਹੜਾ ਬੰਦ ਕਰਨਾ ਹੀ ਕਰਨਾ ਹੈ। ਇਹ ਕਹਿੰਦੇ ਆ ਜੀ ਕਿ ਕੰਮ ਚੱਲਣ ਦਿਓ, ਤੁਸੀਂ ਚੁੱਪ ਕਰਕੇ ਚੱਲੀ ਚੱਲੋ। ਫਿਰ ਖੀਰੀ ਜਦੋਂ ਨਹੀਂ ਗੱਲ ਬਣੀ, ਮਨ ਮਨਾਵਲ ਵੀ ਹੋਇਆ, ਜਦੋਂ ਨਹੀਂ ਮੰਨੀ ਬੀਬੀ ਜਗੀਰ ਕੌਰ ਤੇ ਫਿਰ ਇਹਨਾਂ ਨੇ ਅਨੁਸ਼ਾਸਨਾਤਮਕ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਆ। ਅਨੁਸ਼ਾਸਨਹੀਨਤਾ ਮੰਨਿਆ ਗਿਆ ਕਿ ਬੀਬੀ ਜੀ ਆਪਣੇ ਸਟੈਂਡ ਤੇ ਅਟਲ ਨੇ, ਸਪਸ਼ਟ ਨੇ ਕਿ ਮੈਂ ਤੇ ਇਲੈਕਸ਼ਨ ਲੜਨਾ ਹੀ ਲੜਨਾ, ਮੇਰੀ ਆਜ਼ਾਦੀ ਆ, ਮੇਰਾ ਅਧਿਕਾਰ ਹੈ। ਕਿਉਂ? ਉਹ ਕਹਿੰਦੇ ਨੇ ਕਿ ਕੋਈ ਵੀ ਮੈਂਬਰ ਉੱਥੇ ਪ੍ਰਧਾਨਗੀ ਦੀ ਦਾਅਵੇਦਾਰੀ ਠੋਕ ਸਕਦਾ ਹੈ ਜੀ, ਕਿਉਂਕਿ ਬੰਨਾ ਤਾਂ ਜਨਰਲ ਹਾਊਸ ਦੇ ਵਿੱਚ ਆਖਰ ਨੂੰ ਉਸ ਬੰਦੇ ਨੇ ਹੈ ਨਾ, ਜਿਹੜਾ ਜਿਹੜੇ ਮੈਂਬਰ ਕਮੇਟੀ ਵਾਲੇ ਆ ਇਹਨਾਂ ਦੇ CPC ਮੈਂਬਰ ਹੈ, ਜਿਹੜੇ ਉਹ ਜ਼ਿਆਦਾ ਲੈ ਗਿਆ। ਤਾਂ ਐਵੇਂ ਫਿਰ ਲਿਫਾਫਾ ਕਲਚਰ ਆਪਾਂ ਕਾਤੋਂ ਇਸ ਰੀਤ ਨੂੰ ਤੋੜੀਏ ਭਾਈ। ਤਾਂ ਦੂਸਰੇ ਪਾਸੇ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਸੰਦ ਤੇ ਸਭ ਨੂੰ ਪਤਾ ਹੀ ਹੈ ਨਾ ਕਿ ਧਾਮੀ ਸਾਹਿਬ ਹੈਗੇ ਆ। ਇਸੇ ਕਰਕੇ ਨਹੀਂ ਤਾਂ ਆਮ ਤੌਰ ਤੇ ਨਵੰਬਰ ਦੇ ਆਖਰ ਜੇ ਚ ਚਲੇ ਜਾਂਦਾ ਹੁੰਦਾ ਹੈ ਜਨਰਲ ਹਾਊਸ ਦਾ ਇਹ ਇਜਲਾਸ। ਐਤਕੀ ਤੁਸੀਂ ਦੇਖੋਗੇ ਤੇ 9 ਤਰੀਕ ਨੂੰ ਹੈ। ਉਹਦਾ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕੁਝ ਐਸੇ ਵੀ ਮੈਂਬਰ ਹੋਣਗੇ ਉਸ ਟਾਈਮ ਜੋ ਪਾਕਿਸਤਾਨ ਦੀ ਯਾਤਰਾ ਤੇ ਹੋਣਗੇ। ਉਹਨਾਂ ਦੇ ਵਿੱਚੋਂ ਵਧੇਰੇ ਜਿਹੜੇ ਆ ਉਹ ਸਮਝਿਆ ਜਾਂਦਾ ਹੈ ਕਿ ਸ਼ਾਇਦ ਅਕਾਲੀ ਦਲ ਬਾਦਲ ਦੇ ਪੱਖ ਚ ਨਹੀਂ ਪਹੁੰਚ ਸਕਦੇ। ਤਾਂ ਇਹ ਚੀਜ਼ਾਂ ਨੇ। ਹੁਣ ਬਹੁਤ ਸਾਰੀਆਂ ਗੱਲਾਂ ਨੇ। ਅੱਜ ਜਿਵੇਂ ਆਪਾਂ ਵੇਖੀਏ ਤਾਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਸ ਦਾ ਸੰਕੇਤ ਦਿੰਦੀ ਹੈ ਕਿ ਬੀਬੀ ਜਗੀਰ ਕੌਰ ਤੇ ਇਸ ਤੋਂ ਇਲਾਵਾ ਜੇ ਤੁਸੀਂ ਜਗਮੀਤ ਬਰਾੜ ਨੂੰ ਵੇਖੋਗੇ ਕਿ ਇਹਨਾਂ ਦੋਵਾਂ ਦੀ ਛੁੱਟੀ ਹੁਣ ਲਗਭਗ ਤੈਅ ਆ, ਨਾਲ ਨਹੀਂ ਚੱਲਿਆ ਜਾ ਸਕਦਾ। ਹਾਲਾਂਕਿ ਇਹ ਗੁੰਜਾਇਸ਼ ਰੱਖੀ ਆ, ਅਕਾਲੀ ਦਲ ਦੇ ਬੁਲਾਰਿਆਂ ਨੇ ਕਿਹਾ ਕਿ ਭਾਈ ਜੇ ਜਵਾਬ ਦੇ ਦਿੰਦੇ ਆ, ਮਤਲਬ ਕਿ ਸੰਤੋਸ਼ਜਨਕ ਜਿਹਨੂੰ ਕਹਿ ਲਈਏ ਕਿ ਇੱਕ ਐਸਾ ਜਵਾਬ ਜੋ ਸੰਤੁਸ਼ਟ ਕਰ ਦੇਵੇ ਪਾਰਟੀ ਨੂੰ ਤੇ ਠੀਕ ਠਾਕ ਹੈ, ਅਦਰਵਾਈਜ਼ ਤਾਂ ਫਿਰ ਉਹਨਾਂ ਨੂੰ ਜਾਣਾ ਪਵੇਗਾ। ਕਾਰਵਾਈ ਜਾਨੀ ਹੋਏਗੀ ਤਾਂ ਸਾਫ਼ ਸੰਕੇਤ ਹੈ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਵੀ ਪਾਰਟੀ ਇਸ ਤਰ੍ਹਾਂ ਸੋਚ ਰਹੀ ਆ ਤੇ ਫਿਰ ਮਾੜੀ ਗੱਲ ਆ ਤੇ ਮੈਂ ਤਾਂ ਪਾਰਟੀ ਦੇ ਹਿੱਤਾਂ ਦੀ ਗੱਲ ਕਰਨੀ ਆ। ਤਾਂ ਗੱਲ ਸਾਫ਼ ਆ ਕਿ ਸਿਰਫ ਤੇ ਸਿਰਫ ਇੱਕ ਸੰਕੇਤ ਦਿੱਤਾ ਗਿਆ ਕਿ ਬੀਬੀ ਜੀ ਜਾਂ ਤਾਂ ਛੱਡ ਕੇ ਖੜਾ ਸਾਰਾ ਕੁਝ ਤੇ ਚੁੱਪ ਕਰਕੇ ਸਾਡੇ ਨਾਲ ਆਓ, ਤੇ ਨਹੀਂ ਤੇ ਚੁੱਪ ਕਰਕੇ ਫਿਰ ਬਾਹਰ ਤੁਰੇ ਜਾਓ। ਉਧਰ ਦੂਜੇ ਪਾਸੇ ਕਈ ਚਰਚੇ ਆ ਕਿ ਹੋ ਸਕਦਾ ਹੈ ਕਿ 9 ਤਰੀਕ ਨੂੰ ਕੋਈ ਪਲਟੀ ਵੀ ਵੱਜ ਜਾਵੇ ਬਹੁਤ ਤਕੜੀ ਜੀ, ਪਰ ਉਹਦੇ ਵਾਸਤੇ ਨਿਸ਼ਾਨਾ ਤੁਹਾਡਾ ਜਿਹੜਾ ਹੈ ਉਹ ਕੋਈ ਛੋਟਾ ਨਹੀਂ ਹੈ, ਕਿਉਂਕਿ ਤੁਹਾਨੂੰ ਘੱਟੋ ਘੱਟ ਪ੍ਰਧਾਨਗੀ ਦਾ ਨਿਸ਼ਾਨਾ ਜਿਹੜਾ ਬਹੁਤ ਵੱਡਾ ਨਿਸ਼ਾਨਾ, ਤਾਂ ਘੱਟੋ ਘੱਟ ਤੁਹਾਨੂੰ 80 ਮੈਂਬਰ ਨਾਲ ਜੋੜਨੇ ਪੈਣਗੇ, 75 ਤੋਂ 80 ਜੀ। ਹਾਲ ਦੀ ਘੜੀ
30-35 ਤਾਂ ਆਪਾਂ ਮੰਨ ਸਕਦੇ ਹਾਂ ਨਾ ਕਿ ਸਾਰੇ ਹੀ, ਚਾਹੇ ਅਕਾਲੀ ਦਲ ਮਾਨਦੇ ਹੋਣ ਜਾਂ ਹੋਰ, ਉਹ ਸਾਰੇ ਦੇ ਸਾਰੇ ਹੀ ਤੁੱਲ ਜਾਣ, ਚਲੋ 35 ਤੇ ਬਣਦੇ ਨੇ, ਜੀ ਪਰ ਹੁਣ 30-35 ਤੋਂ ਉੱਤੇ 30-35 ਕਿਹੜੇ ਹੋ ਸਕਦੇ ਆ, ਇਹ ਵੱਡੀ ਗੱਲ ਹੈ। ਜੇ ਹੋ ਜਾਂਦੇ ਆ ਜੀ ਤਾਂ ਫੇਰ ਸਮਝੋ, ਕਿਉਂਕਿ ਅੰਦਰ ਖਾਤੇ ਬਹੁਤ ਕੁਝ ਚੱਲੇਗਾ। ਇਹ ਐਸਾ ਪ੍ਰਧਾਨਗੀ ਦਾ ਐਤਕੀ ਮਾਮਲਾ ਬਣ ਗਿਆ ਹੈ, ਪ੍ਰਵੀਨ ਜੀ, ਜੀ ਕਿ ਜਿਹਦੇ ਚ ਜੋੜ ਤੋੜ ਉਸੇ ਤਰ੍ਹਾਂ ਦਾ ਹੋਣ ਦਾ ਇੱਕ ਤਰ੍ਹਾਂ ਨਾਲ ਸੰਭਾਵੀ ਦ੍ਰਿਸ਼ ਬਣਦਾ ਪਿਆ ਹੈ। ਹੂੰ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਬਿਲਕੁਲ ਕੋਈ ਪਾਰਟੀ ਬਰੋਬਰ ਖੜ ਜਾਂਦੀ ਆ ਕਿ ਜੀ ਜੀ ਆਪੋਜੀਸ਼ਨ ਜੀ ਸੱਤਾਧਾਰੀਆਂ ਦੇ, ਤੇ ਹੂੰ ਬਈ ਹਾਂ ਬਈ ਹੁਣ ਆਪਾਂ ਬਹੁਮਤ ਸਿੱਧ ਕਰਨਾ ਹੈ, ਤਾਂ ਜੀ ਉਹਦੇ ਲਈ 4 ਦਿਨ ਮਿਲਦੇ ਆ। ਕੰਮ ਬਰਾਬਰ ਆ ਵੀ 2-4 ਇਧਰੋਂ ਟੁੱਟ ਕੇ ਉਧਰ ਚਲੇ ਗਏ ਤੇ ਜਾਂ ਉਧਰੋਂ ਟੁੱਟ ਕੇ ਇੱਧਰ ਆ ਗਏ ਤਾਂ ਬਾਜ਼ੀ ਪਲਟ ਗਈ। ਉਹ ਜਿਹੜੀ ਭੰਨ ਤੋੜ ਆ, ਭੰਨ ਕਾੜ ਆ ਜਿਹੜੀ, ਉਹ ਹੁਣ ਪੂਰੀ ਤਰ੍ਹਾਂ ਵੇਖਣ ਨੂੰ ਮਿਲੇਗੀ। ਤਾਂ ਇਹਦੇ ਵਿੱਚ ਕੀ ਸੈਂਟਰਲ ਏਜੰਸੀਆਂ ਇਨਵੋਲਵ ਹੁੰਦੀਆਂ ਨੇ, ਕੀ ਇਹਦੇ ਵਿੱਚ ਪੰਥਕ ਰਾਜਨੀਤੀ ਆਪਣੇ ਆਪ ਹੀ ਚਾਲ ਚੱਲੇਗੀ, ਪੰਥਕ ਰਾਜਨੀਤੀ ਆਪ ਹੀ ਆਪਣੀ ਦਿਸ਼ਾ ਨਿਰਦੇਸ਼ ਜੋ ਵੀ ਹੈ ਦੇ ਕੇ ਤੇ ਸਭ ਕੁਝ ਤੈਅ ਕਰੇਗੀ। ਇਹ ਵੇਖਣ ਵਾਲੀਆਂ ਗੱਲਾਂ ਰਹਿਣ ਵਾਲੀਆਂ ਨੇ। ਹੁਣ ਆਹ ਹਫਤਾ ਸਾਰਾ ਇੱਧਰ ਹੀ ਚੱਲੂਗਾ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰਕੇ ਵਿਧਾਇਕਾਂ ਨੂੰ ਮੰਤਰੀਆਂ ਵਾਲੀਆਂ ਜਿਹੜੀਆਂ ਕੋਠੀਆਂ ਮਿਲੀਆਂ, ਉਹਨਾਂ ਤੇ ਹੁਣ ਬਵਾਲ ਹੋ ਗਿਆ। ਹਾਂਜੀ ਦੇਖੋ, ਇਹ ਜੋ 70 ਸਾਲ ਚ ਨਹੀਂ ਹੋ ਸਕਿਆ, ਜੀ ਉਹ ਹੋ ਰਿਹਾ 7 ਮਹੀਨਿਆਂ ਚ। ਜੀ ਜੋ ਨਾ ਹੋਇਆ 70 ਸਾਲ, ਉਹ ਕੀਤਾ ਅਸੀਂ ਕਮਾਲ। ਇਹੀ ਹੈ ਇਨਕਲਾਬ ਦਾ ਰੰਗ ਲਾਲ। ਜੀ ਇਹ ਲਾਲੋ ਲਾਲ ਹੋਇਆ ਪਿਆ, ਪੂਰਾ ਜਾਹੋ ਜਲਾਲ ਹੈ ਇਨਕਲਾਬ ਦਾ। ਤਾਂ ਖੈਰ ਦੇਖੋ, ਗੱਲ ਕੀ ਹੈ ਕਿ ਇਹਨਾਂ ਨੇ ਕੁਝ ਕੋਠੀਆਂ ਐਸੀਆਂ ਅਲਾਟ ਕੀਤੀਆਂ ਨੇ, ਜਿਵੇਂ ਬੀਬੀ ਬਲਜਿੰਦਰ ਕੌਰ ਜੀ, ਉਹਨਾਂ ਨੂੰ ਕਹਿੰਦੇ ਆ ਕਿ ਸਰਕਾਰੀ ਮੰਤਰੀ ਰਹਿਸ਼ ਜਿਹੜੀ ਹੈ, ਨੰਬਰ ਉਹਦਾ ਹੈਗਾ 951 ਸੈਕਟਰ 39, ਉਹ ਅਲਾਟ ਕਰ ਦਿੱਤੀ ਗਈ ਹੈ, ਜਦ ਕਿ ਉਹ ਮੰਤਰੀ ਨਹੀਂ ਹੈਗੇ। ਹਲਦੀ ਕੜੀ ਮੈਨੂੰ ਲੱਗਦਾ ਵਿਪ ਬਣਾਇਆ ਸੀਗਾ ਉਹਨਾਂ ਨੇ, ਪਤਾ ਨਹੀਂ ਹੈਗੇ ਕਿ ਨਹੀਂ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕੁਲਵੰਤ ਸਿੰਘ, ਇਹਨਾਂ ਨੂੰ ਜਿਹੜਾ ਮਕਾਨ ਨੰਬਰ ਅਲਾਟ ਕੀਤਾ ਗਿਆ 964। ਇਸ ਤੋਂ ਇਲਾਵਾ ਕੁਲਜੀਤ ਸਿੰਘ ਰੰਧਾਵਾ ਡੇਰਾਬੱਸੀ ਵਾਲੇ, ਮਕਾਨ ਨੰਬਰ 965, 951, 964, 965, ਮਤਲਬ ਕਿ ਉਸੇ ਰੋਹ ਦੇ ਵਿੱਚ ਨੇੜੇ ਨੇੜੇ। ਤਾਂ ਕਹਿੰਦੇ ਆ ਕਿ ਸਾਰੀਆਂ ਜਿਹੜੀਆਂ ਪਿਛਲੀਆਂ ਪਰੰਪਰਾਵਾਂ ਸੀਗੀਆਂ ਉਹ ਟੁੱਟ ਗਈਆਂ, ਕਿ ਇਹ ਵਿਧਾਇਕ ਨੇ, ਪਰ ਬਤੌਰ ਵਿਧਾਇਕ ਜੋ ਰਹਿਸ਼ ਮਿਲਣੀ ਚਾਹੀਦੀ ਸੀ ਉਹ ਨਾ ਦੇ ਕੇ ਸਪੈਸ਼ਲ ਰਹਿਸ਼ ਦਿੱਤੀ ਗਈ ਆ ਜੀ। ਇਸ ਤਰ੍ਹਾਂ ਇੱਕ ਹੋਰ ਵੱਡਾ ਰੌਲਾ ਆ ਕਿ ਸੁਖਬੀਰ ਸਿੰਘ, ਜਿਹੜੇ ਕਿ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਆ ਜਾਂ ਸੈਕਟਰੀ ਕਹਿ ਲੋ, ਕਿ ਬਈ ਉਹਨਾਂ ਨੂੰ ਵੀ ਸਰਕਾਰੀ ਮਕਾਨ ਦਿੱਤਾ ਗਿਆ ਨੰਬਰ 11 ਸੈਕਟਰ 7 ਚੰਡੀਗੜ੍ਹ ਦੇ ਵਿੱਚ। ਇਸ ਤਰ੍ਹਾਂ ਹੋਰ ਜਿਹੜੀ ਸੂਚੀ ਇਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਅਟੈਚ ਕੀਤੀ ਹੈ, ਜੇ ਉਹਨੂੰ ਫਰੋਲੋਗੇ ਤੇ ਕਾਫੀ ਕੁਛ ਹੈ ਜਿਹੜਾ ਉਹ ਮਿਲੇਗਾ ਜੀ। ਪਰ ਗੱਲ ਇਹ ਹੈ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ, ਸਮਝ ਤੋਂ ਪਰੇ ਦੀ ਗੱਲ ਹੈ। ਜਾਂ ਤਾਂ ਇਹ ਭੇਦ ਮਟਾਉਣਾ ਚਾਹੁੰਦੇ ਆ ਕਿ ਬਈ ਹੁਣ ਕੋਈ ਭੇਦ ਨਹੀਂ ਹੈਗਾ, ਕੋਈ ਭੇਦ ਇਹਦਾ ਰਹਿ ਹੀ ਨਹੀਂ ਜਾਣਾ, ਤੁਹਾਡੇ ਤੇ ਕੋਈ ਅੰਤਰ ਨਹੀਂ ਰਹਿ ਜਾਣਾ, ਤੁਸੀਂ ਵਿਧਾਇਕ ਜਿਹੜੇ ਉਹ ਮੰਤਰੀ ਵਾਲੀਆਂ ਰਹਿਸ਼ਾਂ ਜਿਹੜੀਆਂ ਉਹ ਕਿਉਂ ਨਹੀਂ ਮੰਨ ਸਕਦੇ। ਵਾਕਿਆ ਕਿਉਂ ਨਹੀਂ ਮੰਨ ਸਕਦੇ? ਜੇ ਦਿੱਲੀ ਵਾਲੇ ਆ ਕੇ ਸਕਸੈਨਾ ਤੇ ਫਲਾਣਾ ਹੈ, ਉਹ ਲੱਖ ਲੱਖ ਰੁਪਈਏ ਦੀ ਜੌਬ ਮਾਰ ਸਕਦੇ ਆ, ਨਾਲੇ ਰੋਹ ਮਾਰਦੇ ਮੁੱਖ ਮੰਤਰੀ ਦੀ ਪੀਸੀ ਦੇ ਵਿੱਚ, ਤੇ ਫਿਰ ਕਿਉਂ ਨਹੀਂ? ਤੇ ਫਿਰ ਇਹ ਤਾਂ ਪੰਜਾਬੀ ਨੇ। ਮੈਂ ਤਾਂ ਹੀ ਕਹਿੰਦਾ ਬਰਦਾਸ਼ਤ ਕਰੋ, ਇਨਕਲਾਬ ਹੈ, ਬਦਲਾਅ ਹੈ, ਤੇ ਇੰਨਾ ਕੁ ਬਦਲਾਅ ਤੇ ਫਿਰ ਕਰਨਾ ਹੀ ਅਗਲਿਆਂ ਨੇ। ਕਿ ਜੇ ਪ੍ਰੋਟੋਕਾਲ ਨੂੰ ਮਾੜਾ ਮੋਟਾ ਇੱਧਰ ਉੱਧਰ ਕਰਕੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਐਮਐਲਏ ਨੂੰ ਵੀ ਫੀਲਿੰਗ ਲੈਣ ਦਿਓ ਮੰਤਰੀ ਵਾਲੀ, ਤੇ ਇਹਦੇ ਚ ਹੁਣ ਕੀ ਹੈ? ਜੇ ਬਦਲਾਅ ਦਾ ਨਾਂ ਆ ਤਾਂ ਜੋ 70 ਸਾਲਾਂ ਚ ਨਹੀਂ ਹੋਇਆ ਉਹ ਤੁਸੀਂ ਵੇਖਦੇ ਚਲੋ, ਅੱਗੇ ਅੱਗੇ ਹੋਤਾ ਹੈ ਕਿਆ ਜੀ। ਅਗਲੀ ਖਬਰ ਦੇ ਵੱਲ ਵਧੀਏ। ਫੜੇ ਗਏ ਜਿਹੜੇ ਗੈਂਗਸਟਰ ਹੈ, ਉਹਨਾਂ ਨੇ ਕਹਿੰਦੇ ਉਹਨਾਂ ਕੋਲੇ ਹੈ ਹੀ ਕੁਛ ਨਹੀਂ ਸੀ, ਉਹਨਾਂ ਨੇ ਕਿਹਨੂੰ ਮਾਰਨਾ ਸੀ? ਦੇਖੋ, ਜਿਹੜੇ ਨਹੀਂ ਇਹਦੇ ਚ ਫੜੇ ਗਏ ਜਿਹੜੇ ਗੈਂਗਸਟਰ ਆ ਨਾ, ਜਿਹਦੀ ਗੱਲ ਤੁਸੀਂ ਕਰ ਰਹੇ ਹੋ, ਹਾਂਜੀ, ਉਹ ਅਸਲ ਦੇ ਵਿੱਚ ਉਹਨਾਂ ਨੇ ਮਾਰਨਾ ਸੀਗਾ, ਰੇਕੀ ਕੀਤੀ ਸੀ। ਜਿਹੜੇ ਕੱਲ ਗੈਂਗਸਟਰ ਫੜੇ ਨੇ, ਹੁਣ ਹੌਲੀ ਹੌਲੀ ਗੱਲਾਂ ਸਾਫ਼ ਹੋ ਰਹੀਆਂ ਨੇ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਮਾਰਨਾ ਸੀਗਾ, ਹਾਂਜੀ, ਤੇ ਉਹਦਾ ਨਾਂ ਜਿਹੜਾ ਹੈ, ਉਹ ਹੀ ਇਹਨਾਂ ਦੇ ਨਾਂ ਹੀ ਬੜੇ ਹੋਰ ਕਸੂਤੇ ਜੇ, ਨਾਂ ਲੈਣ ਲੱਗੇ ਤੁਸੀਂ ਡਰ ਗਏ ਜੀ, ਮੈਨੂੰ ਲੱਗਦਾ ਕਿ ਨਾਂ ਉਹਦਾ ਇੱਕ ਦਾ ਨਾਂ ਟੱਟੂ।
ਠੀਕ ਆ ਮਤਲਬ ਮੈਂ ਕਿ ਜੀ ਇਹੋ ਜੀ ਜਿਹੇ ਨਾਂ ਹੁੰਦੇ ਇਹਨਾਂ ਦੇ, ਕੋਈ ਹੂੰ ਟਿੰਡਾ ਹੁੰਦਾ, ਕੋਈ ਫਲਾਣਾ, ਕੋਈ ਧਮਕਾਣਾ, ਹਾਂ ਹਾਂ ਕੋਈ ਗੋਲੀ ਹੁੰਦਾ, ਕੋਈ ਏਦਾਂ ਦੇ ਨਾਮ ਇਸ ਤਰ੍ਹਾਂ ਦੇ ਹੁੰਦੇ ਆ। ਹਾਂਜੀ ਤੇ ਇਹ ਹੁਣ ਗੱਲ ਕੀ ਹੈ ਕਿ ਬਈ ਜਿਹੜੇ ਫੜੇ ਗਏ ਆ, ਇਹ ਇੱਕ ਹੀਰਾ ਤੇ ਇੱਕ ਟੱਟੂ ਨਾਂ ਦੇ ਇਹ ਅੱਛਾ ਗੈਂਗਸਟਰ ਸੀਗੇ। ਜੀ ਔਰ ਇਹਨਾਂ ਨੇ, ਮੈਂ ਤੁਹਾਨੂੰ ਦੱਸਦਾ ਵਿਚਲੀ ਗੱਲ, ਜਿਹੜੇ 5 ਫੜੇ ਨੇ ਕੱਲ ਜਲੰਧਰ ਦੇ ਲਾਗਿਓ, ਹੂੰ ਇਹਨਾਂ ਦੇ ਵਿੱਚ ਇੱਕ ਬਰਖਾਸਤ ਸਿਪਾਹੀ ਵੀ ਆ ਪੁਲਿਸ ਦਾ। ਉਹ ਅੱਛਾ ਇਹ ਕੀ ਆ ਕਿ ਪਹਿਲਾਂ ਕੁਝ ਦਿਨ ਪਹਿਲਾਂ ਪੁਲਿਸ ਨੇ ਫੜੇ ਸੀਗੇ ਕੁਝ ਬੰਦੇ, ਦਿੱਲੀ ਦੀ ਪੁਲਿਸ ਨੇ ਫੜੇ ਸੀ, ਹੂੰ ਤਾਂ ਉਹਨਾਂ ਕੋਲੋਂ ਇਹਨਾਂ ਨੇ AK-47 ਫੜਨ ਦਾ ਦਾਵਾ ਕੀਤਾ ਸੀ ਵਗੈਰਾ ਵਗੈਰਾ। ਜੀ ਚਲੋ ਉਹ ਤਾਂ ਪੁਲਿਸ ਦੀਆਂ ਕਹਾਣੀਆਂ, ਪੁਲਿਸ ਦੇ ਦਾਅਵੇ ਆਪਣੇ ਨੇ ਭਾਈ, ਰਿਕਵਰੀ ਪਾਈ ਸੀ। ਅਸਲ 'ਚ ਉੱਥੋਂ ਹੀ ਇਨਪੁੱਟ ਘੁੰਮੀ, ਹੂੰ ਫਿਰ ਵਾਇਆ ਮਤਲਬ ਕਿ ਪੰਜਾਬ ਹੁੰਦਿਆਂ ਕੋਆਰਡੀਨੇਸ਼ਨ ਬਣਾ ਕੇ, ਤਾਲਮੇਲ ਬਣਾ ਕੇ ਇਹਨਾਂ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਇਹਨਾਂ ਨੂੰ ਫੜਿਆ। ਜੀ ਬਰਖਾਸਤ ਸਿਪਾਹੀ ਨਿਕਲ ਆਇਆ ਇਹਦੇ ਵਿੱਚ। ਹੂੰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਇੱਕ ਉਹਦਾ ਹੋਰ ਸਾਥੀ ਹੈ ਜਿਹੜਾ, ਉਹ ਵੀ ਮਤਲਬ ਕਿ ਇਹਨਾਂ ਨੇ ਸ਼ਹਿਟੇ ਦੇ ਵਿੱਚ ਕਤਲ ਕੀਤਾ ਸੀ। ਬਰਖਾਸਤ ਸਿਪਾਹੀ ਹੈ ਜਿਹੜਾ, ਜੀ ਜੀ ਉਹਨੂੰ ਚੀਨੀ ਚੀਨੀ ਕਹਿ ਦਿੰਦੇ ਆ, ਨਾਂ ਉਹਦਾ ਹੈਗਾ ਜੇ ਲਵਪ੍ਰੀਤ। ਜੀ ਇਹਨਾਂ ਨੇ ਬੰਦਾ ਮਾਰਿਆ ਸੀ ਸ਼ਹਿਟਾ ਦੇ ਵਿੱਚ, ਉਦੋਂ ਉਹਦੇ ਵਿੱਚ ਵੀ ਵਾਂਟਡ ਨੇ। ਤੇ ਅੱਛਾ, ਇਹਨਾਂ ਨੇ ਹੁਣ ਕੀ ਆ ਕਿ ਉਹ ਜਿਹੜਾ ਹੈਗਾ ਇੱਕ ਹੀਰਾ ਤੇ ਦੂਸਰਾ ਦੱਸਿਆ ਤੁਹਾਨੂੰ ਮੈਂ, ਹੂੰ ਇਹਨਾਂ ਨੇ ਦੱਸਿਆ ਜਾਂਦਾ ਹੈ ਕਿ ਜਿਹੜਾ ਲੰਡਾ ਹੈ ਉਹਦੇ ਘਰ ਤੇ ਫਾਇਰਿੰਗ ਕੀਤੀ ਸੀ। ਜੀ ਅੱਛਾ ਤਾਂ ਉਹਨਾਂ ਦਾ ਹੁਣ ਇਹ ਟਾਈਮ ਚੱਕਰ ਨੂੰ ਫਿਰਦੇ ਸੀਗੇ, ਤਿਆਰੀ ਦੱਸਦੇ ਆ ਇਹੋ ਹੀ ਸੀ। ਤੇ ਉਸ ਕੋਠੀ ਦੇ ਵਿੱਚੋਂ ਦਾਰੂ ਵੀ ਬਰਾਮਦ ਹੋਈ ਆ, ਦਾਰੂ ਦੀਆਂ ਬੋਤਲਾਂ ਕਹਿ ਲਓ ਜਾਂ ਹੋਰ ਖਾਣ ਪੀਣ ਦਾ ਸਮਾਨ। ਇਹ ਕਈ ਦਿਨਾਂ ਤੋਂ ਉੱਥੇ ਬੈਠੇ ਸਨ ਤੇ ਘੁੰਮਣ ਘਮਾਉਣ ਨੂੰ, ਜਿਵੇਂ ਕਹਿੰਦੇ ਨਾ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਇਹਨਾਂ ਘੁੰਮਣ ਘਮਾਉਣ ਨੂੰ ਮੋਟਰਸਾਈਕਲ ਬਾਈਕ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਆਪਣਾ। ਜੀ ਅਦਾਵਾ ਮੀਡੀਆ ਦੀਆਂ ਵੀ ਕੁਝ ਰਿਪੋਰਟਾਂ ਇਹੋ ਕਰ ਰਹੀਆਂ ਨੇ ਜੋ ਮੈਂ ਤੁਹਾਨੂੰ ਦੱਸਿਆ, ਤੇ ਸੂਤਰ ਵੀ ਕੁਝ ਇਹੋ ਜਿਹਾ ਹੀ ਦੱਸ ਰਹੇ ਨੇ ਹਾਲ ਦੀ ਘੜੀ, ਕਿਉਂਕਿ ਇਹਨਾਂ ਨੂੰ ਇੰਟਰੋਗੇਟ ਕੀਤਾ ਜਾਏਗਾ ਫਿਰ ਪਤਾ ਲੱਗੇਗਾ। ਪਰ ਦੱਸਦੇ ਆ ਕਿ ਕੁਝ ਟਾਰਗੇਟ ਕਿਲਿੰਗ ਵੀ ਹੋ ਸਕਦੀ ਸੀ, ਜਿਹੜੇ ਵੀ ਇਹਨਾਂ ਨੇ ਹੁਣ ਇਹ ਦਾਅਵੇ ਕੀਤੇ ਨੇ ਵੀ ਇਹ ਤਾਂ ਮੈਡਿਊਲ ਸੀਗਾ ਇਦਾਂ ਦਾ ਜਿਹਨੂੰ ਅਸੀਂ ਫਾਸ਼ ਕਰ ਦਿੱਤਾ, ਅਦਰਵਾਈਜ਼ ਟਾਰਗੇਟ ਕਿਲਿੰਗ ਤੱਕ ਵੀ ਗੱਲ ਜਾਂਦੀਗਾ। ਤਾਂ ਜਿਵੇਂ ਮੈਂ ਅੱਗੇ ਦੱਸ ਰਿਹਾ, ਬਹੁਤ ਅਗਾਊ ਦੱਸ ਰਿਹਾ, ਅਗੇਤਾ ਦੱਸ ਰਿਹਾ ਵਾਂ ਕਿ ਹੁਣ ਕੀ ਹੋਏਗਾ ਕਿ ਗਰੋਹਵਾਦ, ਕੌਮਾਂਤਰੀਵਾਦ ਤੇ ਨਾਲ ਫਿਰ ਅੱਤਵਾਦ, ਤਿੰਨ ਕਨੈਕਸ਼ਨ ਬਣ ਜਾਣਗੇ, ਗਰੋਹਵਾਦ ਨਾਲ ਕੌਮਾਂਤਰੀ ਤੇ ਨਾਲ ਅੱਤਵਾਦ। ਤਾਂ ਇਸੇ ਕਰਕੇ ਜਦੋਂ ਵੀ ਤੁਸੀਂ ਦੇਖੋਗੇ ਗ੍ਰਿਫਤਾਰੀ ਹੋਏਗੀ, ਉਵੇਂ ਨਾਲ ਦੀ ਨਾਲ ਇਹ ਚੀਜ਼ਾਂ ਜਿਹੜੀਆਂ ਕਨੈਕਟਡ ਹੁੰਦੀਆਂ ਜਾਣਗੀਆਂ ਆਪੋ ਵਿੱਚ ਦੀ। ਸੋ ਇਸ ਕਰਕੇ ਇਹ ਹੁਣ NIA ਜਿਹੜੀ ਆ ਉਹ ਇਹੋ ਹੀ ਇਲਾਜ ਲੱਭ ਕੇ ਤੁਰੀ ਆ ਕਿ ਬਾਈ ਇਹ ਸਾਰਾ ਕੁਝ ਇਸੇ ਤਰ੍ਹਾਂ ਦਾ ਕਰ ਦਿਓ, ਕੇਸ ਆਪਣੇ ਕੋਲ ਰੱਖੋ, ਕੇਸ ਚੰਗੇ ਠੋਕਵੇਂ ਪਾ ਦਿਓ, ਆਪੇ ਤੁਰੇ ਫਿਰਨਾ, ਛੇਤੀ ਕੀਤੇ ਇਹਨਾਂ ਨੂੰ ਜ਼ਮਾਨਤਾਂ ਨਾ ਮਿਲਣਾ। ਸੋ ਇਸ ਕਰਕੇ ਜਿਹਨੂੰ ਵੀ ਫੜਦੇ ਆ ਉਹਨੂੰ ਇਸੇ ਤਰ੍ਹਾਂ ਹੀ ਘੁਮਾ ਕੇ ਜੋੜਦੇ ਆ। ਬਾਕੀ ਹੋ ਸਕਦਾ ਵੀ ਟਾਰਗੇਟ ਕਿਲਿੰਗ ਤਾਂ ਹੋ ਸਕਦਾ ਹੈ ਪੰਜਾਬ ਦੇ ਵਿੱਚ, ਇਹਦੇ ਚ ਤਾਂ ਕਦੇ ਵੀ ਅਵੇਸਲਾਪਨ ਪੰਜਾਬ ਸਰਕਾਰ ਨੂੰ ਨਹੀਂ ਵਿਖਾਉਣਾ ਚਾਹੀਦਾ। ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਰਾਜਨੀਤਿਕ ਤੌਰ ਤੇ, ਜਾਂ ਕਹਿ ਲਓ ਕਿ ਜਿਸ ਤਰ੍ਹਾਂ ਦੀ ਇਸ ਵੇਲੇ ਹਵਾ ਹੈ, ਫਿਜ਼ਾ ਹੈ, ਤਾਂ ਟਾਰਗੇਟ ਕਿਲਿੰਗ ਕੋਈ ਵੀ ਕਰਵਾ ਸਕਦਾ ਤੇ ਕੋਈ ਵੀ ਕਰ ਸਕਦਾ ਹੈ। ਪਰ ਇਹਨਾਂ ਨੇ ਜਿਨ੍ਹਾਂ ਨੂੰ ਮਾਰਨਾ ਸੀਗਾ ਉਹਨਾਂ ਦੇ ਨਾਲ ਕਹਿ ਲਓ ਕਿ ਟਸਲਬਾਜ਼ੀ ਸੀਗੀ ਪਿਛਲੀ, ਇਹ ਦੱਸੀ ਜਾ ਰਹੀ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਮੀ ਟੂ ਦੀ ਵਾਪਸੀ ਹੋਈ ਹੈ ਜੀ। ਹਾਂਜੀ, ਚੰਨੀ ਵੇਲੇ ਮੀਟੂ ਸ਼ਬਦ ਚੱਲਿਆ ਸੀ, ਤੁਹਾਨੂੰ ਯਾਦ ਹੋਣਾ, ਤੇ ਫਿਰ ਉਹ ਆ ਗਏ ਇਧਰ ਇਲਾਜ ਲੂਜ ਕਰਵਾਉਣ, ਅਮਰੀਕਾ ਚਾਹੇ ਕਿ ਕੈਨੇਡਾ, ਚਾਹੇ ਕਹਿੰਦੇ ਕਿ ਪੜ ਕੇ PhD ਕਰਦੇ ਸਨ ਨਾ, ਉਹ ਕਹਿੰਦੇ ਕਿ ਅੱਖਾਂ ਹੀ ਖਰਾਬ ਹੋ ਗਈਆਂ ਨੇ ਪੜ ਕੇ, ਸਾਰੀ ਰਾਤ ਪੜ੍ਹਦੀ, ਚਿੱਠੀਆਂ ਲਿਖਣ ਦੀ ਮਾਰੀ, ਤੇ ਇਹ PhD ਕਰਨ ਦੇ ਮਾਰੇ ਪੜ੍ਹਦੇ ਸਨ, ਤੇ ਪੜ੍ਹਦਿਆਂ ਫਿਰ ਅੱਖਾਂ ਕਹਿੰਦੇ ਖਰਾਬ ਹੋ ਗਈਆਂ। ਐਸਾ ਇਲਾਜ ਚੱਲਿਆ ਮਾਰਚ ਤੋਂ ਬਾਅਦ, ਐਸਾ ਇਲਾਜ ਚੱਲਿਆ ਇੱਥੇ ਕਹਿੰਦੇ ਛੱਲਾ ਮੁੜ ਕੇ ਨਹੀਂ ਆਇਆ। ਉਦੋਂ Me2 ਹੋਇਆ ਸੀਗਾ, ਪਰ ਉਦੋਂ ਵੀ ਤੁਹਾਨੂੰ ਪਤਾ ਕਿ ਰੌਲਾ ਰੱਪਾ ਬਥੇਰਾ ਪਿਆ। ਬੀਬੀ ਮਨੀਸ਼ਾ ਗੁਲਾਟੀ ਨੇ ਕਿਹਾ ਮੈਂ ਤਾਂ ਧਰਨਾ ਲਾਵਾਂਗੀ। ਹਾਂਜੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਕਿਹੜੇ ਧਰਨੇ ਲੱਗਣੇ ਸਨ। ਤਾਂ ਉਦੋਂ Me2 ਬੜਾ ਜ਼ਿਆਦਾ ਬਦਨਾਮ ਰਿਹਾ, ਚਰਚਾ ਦੇ ਵਿੱਚ ਰਿਹਾ। ਵੈਸੇ ਤਾਂ Me2 ਮੂਵਮੈਂਟ ਜਿਹੜੀ ਚੱਲੀ ਸੀ ਪੂਰੇ ਵਰਲਡ ਦੇ ਵਿੱਚ, ਇੰਡੀਆ 'ਚ ਦਾਖਲ ਹੋਈ ਸੀ। ਇੱਕ ਕੇਂਦਰੀ ਮੰਤਰੀ ਜਿਹੜਾ ਕਿ ਪ੍ਰਸਿੱਧ ਜਰਨਲਿਸਟ ਰਿਹਾ ਸੀਗਾ, ਉਹਦੀ ਬਲੀ ਹੋਈ ਸੀ, ਪਰ ਉਹ ਬਲੀ ਵੀ RSS ਦੀ ਇੱਕ ਗਰੁੱਪ ਨੇ ਲਈ ਸੀਗੀ, ਕਿਉਂਕਿ ਉਹ ਮੁਸਲਮਾਨ ਸੀ ਤੇ ਅੰਦਰੂਨੀ ਖਹਿਬਾਜ਼ੀ ਸੀਗੀ। ਉਹ ਵੀ ਦੱਸ ਦਿੰਦਾ ਤੁਹਾਨੂੰ। ਤਾਂ ਦੂਜੇ ਨੰਬਰ ਦੀ ਜਿਹੜੀ ਗੱਲ ਆ ਉਹ ਇਹ ਆ ਕਿ ਇਹ ਮੂਵਮੈਂਟ ਇੰਡੀਆ 'ਚ ਆ ਕੇ ਦਮ ਤੋੜ ਗਈ ਸੀ। ਉਹਦਾ ਕਾਰਨ ਇਹ ਸੀਗਾ ਕਿ 50 ਸਾਲ ਪਹਿਲਾਂ ਦੇ, 40 ਸਾਲ ਪਹਿਲਾਂ ਦੇ ਵੀ ਦੋਸ਼ ਲੱਗ ਗਏ। ਜਤਿੰਦਰ ਦੀ ਇੱਕ ਐਕਟਰ ਸੀ, ਜਤਿੰਦਰ,
ਉਹ ਕਿਸੇ ਹਾਂਜੀ। ਟਾਈਮ ਦਾ ਸੁਪਰਸਟਾਰ ਆ, ਜੀ, ਜੀ। ਜਿਹਦੀ ਉਹ ਕੁੜੀ ਆ ਸੀਰੀਅਲ ਵਗੈਰਾ ਬਣਾਉਂਦੀ ਹੈ ਜਿਹੜੀ ਹਾਂਜੀ, ਏਕਤਾ। ਪਤਾ ਨਾ ਮੈਨੂੰ ਭੁੱਲ, ਏਕਤਾ ਕਪੂਰ। ਹਾਂਜੀ। ਵਾਹ ਜੀ, ਤੁਸੀਂ ਚੰਗਾ ਨਿਗਾਹ ਰੱਖਦੇ ਹੋ ਸੀਰੀਅਲਾਂ ਤੇ। ਨਹੀਂ ਮੈਂ ਸੀਰੀਅਲ ਤਾਂ ਨਹੀਂ, ਅੱਛਾ, ਮੈਂ ਉਹ ਬੀਬੀ ਖਬਰਾਂ 'ਚ ਰਹਿੰਦੀ ਹੈ ਤਾਂ ਕਰਕੇ। ਮੈਂ ਸੀਰੀਅਲ ਹਾਂਜੀ ਹਾਂਜੀ, ਹਾਂ ਖਬਰਾਂ 'ਚ ਨਹੀਂ, ਉਹ ਅੱਜ ਕੱਲ ਵੈਬ ਸੀਰੀਜ਼ਾਂ 'ਚ ਵੀ ਵੈਬ ਰਹਿੰਦੀ ਆ। ਸੀਰੀਜ਼ਾਂ 'ਚ ਵੀ ਰਹਿੰਦੀ ਹੈ, ਹਾਂਜੀ। ਖੈਰ, ਅੱਛਾ, ਗੱਲ ਕੀ ਆ ਕਿ ਉਹ ਜਤਿੰਦਰ ਦੀ ਇੱਕ ਕਜ਼ਨ ਸਿਸਟਰ ਨੇ ਉੱਠ ਕੇ 40 ਸਾਲ ਪਹਿਲਾਂ ਦਾ ਦੋਸ਼ ਲਾ ਦਿੱਤਾ ਸਾਹਿਬ ਨਾਲ। ਹੂੰ। ਤਾਂ ਇਹ ਤਾਂ ਫਿਰ ਇਹ ਜਿਹੜੀ ਮੂਵਮੈਂਟ ਸੀ ਉਹ ਦਮ ਤੋੜ ਗਈ। ਇਹ ਮੀ ਟੂ ਹੁਣ ਪੰਜਾਬ 'ਚ ਫੇਰ ਸਿਰ ਚੁੱਕ ਖਲੋਤੀ ਆ, ਜੀ, ਕਿਉਂਕਿ ਇਹਦੇ ਵਿੱਚ ਇੱਕ ਆਈਐਸ ਅਫਸਰ ਤੇ ਦੇਖੋ ਇਹ ਗੱਲ ਹੈਗੀ ਅੰਦਰੂਨੀ, ਜੀ, ਜਿਹੜੀ ਕਿ ਥੋੜੀ ਜੀ ਬਾਹਰ ਆ ਗਈ ਆ ਜੀ, ਜੀ। ਮੀਡੀਆ ਰਿਪੋਰਟਾਂ ਰਾਹੀਂ। ਇਹ ਕੱਲ ਹੀ ਚੱਲ ਪਈ ਸੀ ਗੱਲ, ਵੈਸੇ ਹੂੰ, ਅੱਜ ਟਾਮੀ ਟਾਮੀ ਜੀ ਖਬਰ ਲੱਗੀ ਆ ਹੂੰ, ਕਿ ਇੱਕ ਆਈਐਸ ਅਫਸਰ ਆ, ਹੈਗਾ ਵੀ ਕਹਿ ਲੋ ਕਿਆ ਦਿਖਾੜਿਆ, ਹੂੰ, ਪੱਕੀ ਉਮਰ ਦਾ ਹੈ, ਹੂੰ, ਤੇ ਇਹ ਬੀਬੀਆਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੈ। ਹੂੰ, ਮਤਲਬ ਕਿ ਬਹੁਤ ਹੀ ਜਿੱਦਾਂ ਕਹਿ ਲਈਏ ਕਿ ਬੇਹੁਦਾ ਹੂੰ, ਇਹਦਾ ਵਿਹਾਰ ਆ। ਜੀ। ਦੱਸਦੇ ਆ ਕਿ ਕਮੈਂਟ ਕਰਨੇ ਜਾਂ ਉੱਥੇ ਆ ਕੇ ਕਰਮਚਾਰੀਆਂ ਦੀ, ਜਿਹੜੇ ਮਤਲਬ ਕਿ ਬੀਬੀ ਕੋਈ ਕਰਮਚਾਰੀ ਆ ਹਾਂਜੀ, ਉਹਦੀ ਹਾਂਜੀ। ਸੀਟ ਤੇ ਆ ਕੇ ਬਹਿ ਜਾਣਾ, ਐਵੇਂ ਹੀ ਹਾਂ, ਹਲਕੇ ਕਿਸਮ ਦੇ ਮਜ਼ਾਕ ਕਰਨੇ। ਤਾਂ ਇਹ ਸਾਰੀ ਜਿਹੜੀ ਫਿਰ ਜਾਣਕਾਰੀ ਸੀ ਉਹਨਾਂ ਨੇ ਗਾਂ ਆਪਣੇ ਸੀਨੀਅਰਸ ਨੂੰ ਦਿੱਤੀ ਆ। ਤਾਂ ਉੱਥੇ ਫਿਰ ਇਹਦੀ ਇੱਕ ਤਾਂ ਹੁਣ ਸਰਵਿਸ ਫਾਈਲ ਜਿਹੜੀ ਆ ਉਹ ਵੀ ਕੱਢਣ ਦੇ ਹੁਕਮ ਹੋ ਗਏ ਆ। ਹੂੰ, ਇੱਕ ਇਹਨੂੰ ਆਪਣੀ ਚੇਅਰ ਤੋਂ, ਜਿੱਦੇ ਤੇ ਇਹ ਕਿਉਂਕਿ ਟੌਪ ਦੀ ਚੇਅਰ ਸੀਗੀ, ਹੂੰ, ਉਹਦੇ ਤੋਂ ਇਹਨੂੰ ਲਾਂਭੇ ਕਰ ਦਿੱਤਾ ਹੈ। ਪਰ ਇਹ ਤੁਸੀਂ ਦੇਖ ਲਓ, ਇੱਕ ਆਈਐਸ ਅਫਸਰ, ਆਪਾਂ ਤੇ ਇੱਥੇ ਜਿਹੜਾ ਹੈਗਾ ਸੀਗਾ ਸਵਿੰਦਰ ਜੀ ਦਾ ਨਾਮ ਸੀਗਾ, ਪੁਲਿਸ ਅਧਿਕਾਰੀ, ਹਾਂਜੀ, ਉਹਨੂੰ ਹਾਂਜੀ, ਪਿੱਟਦੇ ਸੀਗੇ ਕਿ ਇਹੋ ਜਿਹੀਆਂ ਬੇਸ਼ਰਮ ਆਦਮੀ ਕਿਹੋ ਜਿਹੀਆਂ ਹਰਕਤਾਂ ਕਰਦਾ। ਤਾਂ ਹਾਂਜੀ। ਇੱਥੇ ਇੱਕ ਆਈਐਸ ਨੂੰ ਆਪਾਂ ਕਿੱਡਾ ਸਿਆਣਾ ਗਿਣਦੇ ਆ, ਕਿੰਨੇ ਉਹਨੇ ਜ਼ਿੰਦਗੀ 'ਚ ਭਾਸ਼ਣ ਦਿੱਤੇ ਹੋਣਗੇ, ਕਿੰਨੇ ਟੈਸਟ ਪਾਸ ਕੀਤੇ ਹੋਣਗੇ, ਕਿੰਨੀਆਂ ਮੱਤਾਂ ਦਿੱਤੀਆਂ ਹੋਣਗੀਆਂ। ਤਾਂ ਹੂੰ, ਉਹ ਇਸ ਤਰ੍ਹਾਂ ਦਾ ਬੇਹੱਦ ਘਟੀਆ ਵਿਵਹਾਰ। ਜੀ। ਸੋ ਮੀ ਟੂ ਹੁਣ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ ਕਿ ਇਹ ਮਾਮਲਾ ਦਬ ਜਾਏਗਾ ਜਾਂ ਇਹ ਮਾਮਲਾ ਅੱਗੇ ਜਾਏਗਾ, ਇੱਕ ਵੱਡਾ ਸਵਾਲ ਆ। ਪਰ ਕਾਰਵਾਈ ਦੇ ਨਾਮ ਤੇ ਤੁਸੀਂ ਸਿਰਫ ਤੇ ਸਿਰਫ ਚੇਅਰ ਬਦਲ ਦੇਣੀ ਜਾਂ ਉਹਦੀ ਬਦਲੀ ਕਿਸੇ ਮਹਿਕਮੇ ਤੋਂ ਜਾਂ ਕਿਸੇ ਸੀਟ ਤੋਂ ਕਿਤੇ ਹੋਰ ਕਰ ਦੇਣੀ, ਇਹ ਤੇ ਕੋਈ ਪਨਿਸ਼ਮੈਂਟ ਨਹੀਂ ਹੈ। ਤਾਂ ਇਹ ਜਿਹੜੀ ਆਈਐਸ ਲੌਬੀ ਹੈ, ਇਹਨਾਂ ਨੂੰ ਸੋਚਣਾ ਪਏਗਾ ਕਿ ਜੇ ਤੁਸੀਂ ਇਸ ਤਰ੍ਹਾਂ ਇਹੋ ਜਿਹੇ ਘਟੀਆ ਬੰਦਿਆਂ ਦੇ ਘਟੀਆ ਕੰਮ ਇਹਨਾਂ ਨੂੰ ਪਰਦੇ ਹੇਠਾਂ ਕਰੋਗੇ, ਤਾਂ ਫਿਰ ਤੁਸੀਂ ਸਮਾਜ ਦੇ ਵਿੱਚ ਘੱਟੋ ਘੱਟ ਕੋਈ ਵਧੀਆ ਮਿਸਾਲ ਸੈੱਟ ਨਹੀਂ ਕਰਦੇ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ, ਤੇ ਗੱਲ ਕਰੀਏ ਮਾਈਨਿੰਗ ਦੀ। ਸਰਹੱਦੀ ਖੇਤਰਾਂ ਦੇ ਵਿੱਚ ਕਹਿੰਦੇ ਜੇ ਰੇਤਾ ਕੱਢਣਾ ਤਾਂ ਫੌਜ ਤੋਂ ਮਨਜ਼ੂਰੀ ਲੈਣੀ ਪਊਗੀ। ਹਾਂਜੀ, ਆਪਾਂ ਕੱਲ ਵੀ ਗੱਲ ਕੀਤੀ ਸੀ, ਕਿਲੋਮੀਟਰ 2 ਕਿਲੋਮੀਟਰ, ਕਿ ਬਾਈ ਉਹ ਤਾਂ ਇਹਨਾਂ ਨੇ ਟੋਟਲੀ ਪਾਬੰਦ ਕਰ ਦਿੱਤੀ ਹੈ ਨਾ। ਹੂੰ, ਉਹ ਤਾਂ ਪਾਬੰਦ ਹੋ ਗਈ। ਇੰਟਰਨੈਸ਼ਨਲ ਬਾਰਡਰ ਹੈ ਜਿਹੜਾ, ਉਹਦੇ ਦਾਇਰੇ ਦੇ ਵਿੱਚ ਕਿ ਕਿਲੋਮੀਟਰ ਜਾਂ 2 ਕਿਲੋਮੀਟਰ, ਵੈਸੇ ਕੁਝ ਅਖਬਾਰਾਂ ਨੇ ਅੱਜ ਵੀ, ਆਪਾਂ ਕੱਲ ਵੀ ਥੋੜੇ ਸੀਗੇ, ਵੈਸੇ 2 ਹੀ ਆ, ਮੈਨੂੰ ਤਾਂ ਇੰਨਾ ਹੀ ਲੱਗਦਾ ਕਿ 2 ਹੀ ਆ। ਜੀ, ਜੀ। ਤੇ ਇਹਨਾਂ ਨੇ ਅੱਜ ਕਨਫਿਊਜ਼ ਫਿਰ ਕੀਤਾ ਮੀਡੀਆ ਵਾਲਿਆਂ ਨੇ, ਕਿਤੇ 1 ਲਿਖ ਰੱਖਿਆ, ਕਿਤੇ 2 ਲਿਖ ਰੱਖਿਆ, ਪਰ ਜਿੰਨੀ ਕੁ ਮੇਰੀ ਜਾਣਕਾਰੀ ਹੈ 2 ਹੈ। ਹੂੰ, ਬਾਕੀ ਦੇਖ ਲਵਾਂਗੇ ਜੀ, ਕਾਗਜ਼ਾਤ ਕੱਢਣੇ ਪੈਣੇ ਆ। ਚਲੋ, ਜੀ। ਪਰ ਚਲੋ ਉਹ ਵੀ ਛੱਡ ਦਿਓ ਤੁਸੀਂ, ਅੱਜ ਤਾਂ ਸਿਰਾ ਹੀ ਲੱਗ ਗਿਆ ਕਿ ਸਿੱਧਾ ਨੋਟੀਫਿਕੇਸ਼ਨ ਹੀ ਜਾਰੀ ਹੋ ਗਿਆ ਇਸ ਗੱਲ ਦਾ। ਮੈਨੂੰ ਲੱਗਦਾ ਕਿ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੇ ਤੁਸੀਂ ਖੁਦਾਈ ਕਰਨੀ ਹੈ, ਫਰਜ਼ ਕਰੋ ਜਿਵੇਂ ਆਪਾਂ ਟਰਾਲੀਆਂ ਨਾਲ ਮਿੱਟੀ ਕਿਤੋਂ ਪੱਟਣੀ ਹੈ, ਕਿਤੇ ਉੱਚੀ ਜਗ੍ਹਾ ਹੈ, ਜੀ, ਤਾਂ ਉਹਦੇ ਵਾਸਤੇ ਤੁਹਾਨੂੰ ਬ੍ਰਿਗੇਡੀਅਰ ਜਾਂ ਉਸ ਤੋਂ ਉਤਲੇ ਲੈਵਲ ਦੇ ਅਫਸਰ ਦੀ ਹਾਮੀ ਭਰਾਉਣੀ ਜ਼ਰੂਰੀ ਹੈ। ਜੀ, ਜੀ, ਉਹਦੇ ਤੋਂ ਸਰਟੀਫਿਕੇਟ ਜਾਰੀ ਕਰਵਾਓ ਤੇ ਫਿਰ ਪੱਟੋ। ਚਾਹੇ ਜ਼ਮੀਨ ਤੁਹਾਡੀ ਹੈ, ਤੁਹਾਡੇ ਬਾਪ ਦੀ ਹੈ, ਤੁਹਾਡੇ ਦਾਦੇ ਦੀ ਹੈ, ਪੜਦਾਦੇ ਦੀ ਹੈ, ਲੱਕੜਦਾਦੇ ਦੀ ਹੈ, ਕੋਈ ਫਰਕ ਨਹੀਂ ਪੈਂਦਾ। ਉਹ ਤੁਹਾਨੂੰ ਮਨਜ਼ੂਰੀ ਲੈਣੀ ਪੈਣੀ ਆ। ਤਾਂ ਇਹ ਦੇਖੋ, ਹੁਣ ਗੱਲ ਜਿਹੜੀ ਹੈ ਕਿ 5 ਕਿਲੋਮੀਟਰ ਦਾ ਏਰੀਆ ਤਾਂ ਸਿੱਧੇ ਤੌਰ ਤੇ ਕਹਿ ਲਓ ਕਿ ਬਣ ਗਿਆ ਬਾਰਡਰ ਦੀ ਰੇਂਜ ਵਾਲਾ, ਕਿ ਉੱਥੇ ਤੁਸੀਂ ਖੁਦਾਈ ਨਹੀਂ ਕਰ ਸਕਦੇ। ਇਹ ਜੇ ਹਰਕਤਾਂ ਇਹਨਾਂ ਨੇ ਮਾੜੀਆਂ ਨਾ ਕੀਤੀਆਂ ਹੁੰਦੀਆਂ ਪ੍ਰਵੀਨ ਜੀ, ਤੇ ਆਹ ਗੱਲਾਂ ਨਾ ਹੁੰਦੀਆਂ ਹੁਣ, ਕਿਉਂਕਿ ਸਿਕਿਉਰਿਟੀ ਦਾ ਜਿੱਥੇ ਕੰਸਰਨ ਹੁੰਦਾ, ਉੱਥੇ ਸਾਰੀਆਂ ਗੱਲਾਂ ਜਿਹੜੀਆਂ ਉਹ ਜਾਇਜ਼ ਠਹਿਰਾ ਜਾਂਦੇ ਨੇ ਕਿ ਭਾਈ ਅਸੀਂ ਦੇਸ਼ ਦੀ ਸੁਰੱਖਿਆ ਦੇ ਨਾਲ ਥੋੜੀ ਨਾ ਕੋਈ ਸਮਝੌਤਾ ਕਰਾਂਗੇ। ਪਰ ਜਦੋਂ ਸਾਡੇ 'ਚ ਆਪਣੇ 'ਚ ਨੁਕਸ ਆ ਤੇ ਅਸੀਂ ਉੱਥੇ ਪੁਲ ਡੇਗ ਲਏ, ਅਸੀਂ ਪੱਟ ਕੇ ਉੱਥੇ ਛੱਡਿਆ ਹੀ ਕੱਖ ਨਹੀਂ ਹੈ। ਤਾਂ ਫਿਰ ਉਹਨਾਂ ਨੇ ਅਗਲੇ ਰਿਪੋਰਟ ਬਣਾ ਕੇ ਜਦੋਂ ਪਾਈ ਆ, ਹੁਣ ਤੁਸੀਂ 5 ਕਿਲੋਮੀਟਰ ਆਪਣਾ ਗਵਾ ਬੈਠੇ ਏਰੀਆ, ਬੈਠੇ ਰਹੋ ਕਿ ਆਪਣੀ ਜ਼ਮੀਨ ਦੇ ਅੱਗੇ। ਇਹ ਤਾਂ ਰੋਂਦੇ ਪਏ ਸਨ ਕਿ ਦੇਖੋ ਜੀ, ਜਿਹੜੀ ਹੈਗੀ ਆ ਨਾ ਜ਼ੀਰੋ ਲਾਈਨ, ਜਿਹੜੀ ਕੰਡਿਆਲੀ ਤਾਰ, ਉਹ ਅੱਗੇ ਲੈ ਜਾਓ, ਜ਼ੀਰੋ ਲਾਈਨ ਤੇ ਜੀ, ਜੀ, ਲਾਗੇ ਲੈ ਜਾਓ ਤਾਂ ਕਿ ਜ਼ਮੀਨ ਇੱਧਰ ਰਹਿ ਜੇ। ਉਹ ਜ਼ਮੀਨ ਨੂੰ ਤੇ ਤੁਸੀਂ ਕੀ ਦਬਾਉਣਾ ਸੀ, ਉਲਟਾ ਜਿਹੜੀ ਇਧਰਲੇ ਪਾਸੇ ਹੋਰ ਕਈ ਕਿਲੋਮੀਟਰ ਸੀਗੀ, ਉਹ ਵੀ ਹੁਣ ਉੱਥੇ ਉਸ ਅਧਿਕਾਰ ਖੇਤਰ 'ਚ ਆ ਗਈ ਹੈ ਜਿੱਥੇ ਤੁਸੀਂ ਉਹਨਾਂ ਦੀ ਮਨਜ਼ੂਰੀ ਤੋਂ ਬਗੈਰ ਮਿੱਟੀ ਨਹੀਂ ਵੱਢ ਸਕਦੇ।
ਤੇ ਇਹ ਜੇ ਗਲਤ ਹਰਕਤਾਂ ਨਾ ਹੁੰਦੀਆਂ, ਗਲਤ ਕੰਮ ਨਾ ਹੁੰਦੇ, ਜੀ ਨਾ ਇਸ ਤਰ੍ਹਾਂ ਇਲੀਗਲ ਮਾਈਨਿੰਗ ਹੁੰਦੀ, ਤਾਂ ਆਪੇ ਜਿਵੇਂ ਕੰਮ ਚੱਲੀ ਜਾਂਦਾ ਸੀ, ਚੱਲੀ ਜਾਂਦਾ। ਹਾਂ ਠੀਕ ਆ, ਬਾਰਡਰ ਦੇ ਨੇੜੇ, ਬਾਰਡਰ ਦੇ ਏਰੀਏ ਦੇ ਵਿੱਚ ਕੁਝ ਮੀਟਰ ਤੱਕ ਜਾਂ 1-ਅੱਧ ਕਿਲੋਮੀਟਰ ਤੱਕ ਤਾਂ ਆਪਾਂ ਜਾਇਜ਼ ਮੰਨਦੇ ਆ, ਜੀ ਏਦਾਂ ਨਹੀਂ ਹੋਣਾ ਚਾਹੀਦਾ। ਤਾਂ ਫਿਰ ਇੰਨਾ ਹਟਵਾਂ ਵੀ ਹੁਣ ਉਹਨਾਂ ਦਾ ਅਧਿਕਾਰ ਖੇਤਰ ਹੋ ਗਿਆ, ਤਾਂ ਉਹਦੇ ਚ ਨੁਕਸ ਸਾਡੇ ਵੀ ਹੈਗੇ ਆ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਅਰਸ਼ਦੀਪ ਜੀ ਨੂੰ ਪਹਿਲਾਂ ਕੁਝ ਸਮਾਂ ਪਹਿਲਾਂ ਟਰੋਲ ਕੀਤਾ ਗਿਆ ਸੀ, ਹੁਣ ਉਹਦੇ ਦਮ ਤੇ ਹੀ ਭਾਰਤ ਆਪਣੇ ਗਰੁੱਪ ਦੇ ਟੌਪ ਦੇ ਵਿੱਚ ਆ। ਦੇਖੋ ਪ੍ਰਵੀਨ ਜੀ, ਗੱਲ ਕੀ ਹੈ ਕਿ ਇਹ ਹਰੇਕ ਖਿਡਾਰੀ ਦੀ, ਮੈਂ ਵਾਰ-ਵਾਰ ਜਿੱਥੇ ਵੀ ਅਰਸ਼ਦੀਪ ਦੀ ਗੱਲ ਚੱਲੀ ਹੈ, ਹੁਣ ਮਤਲਬ ਕਿ ਅਸੀਂ ਖਾਸ ਉਹਨੂੰ ਤਰਜੀਹ ਦੇ ਰਹੇ ਹਾਂ, ਜੀ ਜੀ ਕਿਉਂਕਿ ਉਹ ਸਰਦਾਰ ਮੁੰਡਾ ਹੈ ਹਾਂਜੀ ਤੇ ਪੰਜਾਬੀ ਮੁੰਡਾ, ਹਰਮਨ ਪਿਆਰਾ ਹੈ। ਉਹਨੇ ਇੱਕ ਦਿਨ ਫੇਲ ਵੀ ਹੋਣਾ ਹੈ। ਜੀ ਜੀ ਫਿਰ ਸਾਡੇ ਚੋਂ ਕਈ ਲੋਕਾਂ ਨੇ ਉਹਨੂੰ ਗਾਲਾਂ ਕੱਢ ਲੱਗ ਪੈਣਾ, ਇਹਨੂੰ ਬਾਹਰ ਕਰੋ। ਜੀ ਇਹ ਫੇਜ਼ ਹੁੰਦੇ ਆ, ਹਰੇਕ ਖਿਡਾਰੀ ਦੀ ਜ਼ਿੰਦਗੀ ਚੋਂ ਆਉਣੇ ਆਉਣੇ ਆ। ਆਹੀ ਵਿਰਾਟ ਕੋਹਲੀ ਸੀ ਜੀ ਜਿਹਨੂੰ ਇਹ ਗਾਲਾਂ ਕੱਢ ਰਹੇ ਸੀਗੇ ਵੱਡੇ ਵੱਡੇ ਖਿਡਾਰੀ, ਵੱਡੇ ਵੱਡੇ ਖਿਡਾਰੀ। ਅੱਜ ਦੇਖੋ ਵਿਰਾਟ ਕੋਹਲੀ ਦੀ ਕਲਾਸ ਕੋਈ ਸਾਨੀ ਹੈ ਨਹੀਂ ਉਹਦਾ ਇਸ ਟਾਈਮ। ਅੱਜ ਵੀ ਉਹਨੇ ਬਣਾਏ ਨੇ 60-62 ਰਨ, 64 ਰਨ ਬਣਾਏ ਨੇ 44 ਗੇਂਦਾਂ ਦੇ ਵਿੱਚ, ਨਾਟ ਆਊਟ ਗਿਆ ਵਾ। ਉਹਦੀ ਐਵਰੇਜ T20 ਦੀ ਐਸੀ ਐਵਰੇਜ ਹੈ ਕਿ ਜਿਵੇਂ ਟੈਸਟਾਂ ਦੇ ਵਿੱਚ ਬ੍ਰੈਡਮੈਨ ਦੀ। ਤੋ ਅਰਸ਼ਦੀਪ ਬਾਰੇ ਸ਼ੁਰੂ ਚ ਜਿਹਨੇ ਵੀ ਮੈਨੂੰ ਪੁੱਛਿਆ, ਮੈਂ ਕਿਹਾ ਦੇਖੋ ਗੱਲ ਇਹ ਆ ਕਿ ਜਾਂ ਤਾਂ ਇਸ ਕੈਚ ਛੱਡੇ ਤੋਂ ਬਾਅਦ ਇਹ ਟੀਮ ਛੱਡ ਜੂ, ਤੇ ਜਾਂ ਫਿਰ ਇਹ ਬਿਲਕੁਲ ਐ ਹੰਡਿਆ ਖਿਡਾਰੀ ਬਣ ਜਾਏਗਾ, ਕਿਉਂਕਿ ਜੋ ਇਹਨੇ ਫੇਸ ਕਰ ਲਿਆ, ਬਸ ਇਹੀ ਹੁੰਦਾ। ਇਹ ਹੁੰਦਾ ਮਾਨਸਿਕ ਦਬਾਅ ਦਾ ਤੁਹਾਡੇ ਉੱਤੇ ਕਿੰਨਾ ਅਸਰ ਪੈਣਾ, ਉਹ ਸਾਰਾ ਲੇਖਾ ਜੋਖਾ ਹੋ ਜਾਂਦਾ ਹੈ। ਜੀ 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 ਤਾਂ ਤੁਸੀਂ, ਕਿਉਂਕਿ ਕ੍ਰਿਕਟ ਦਬਾਅ ਦੀ ਹੈ ਜ਼ਰੂਰ, 20-20 ਦਬਾਅ ਦੀ ਹੈ। ਔਰ ਜਿਹੜਾ ਅਰਸ਼ਦੀਪ ਵਰਗਾ, ਇਹਦੇ ਕੋਲ ਕੋਈ ਸਪੀਡ ਨਹੀਂ ਹੈਗੀ, ਐਵਰੇਜ ਸਪੀਡ ਹੈ ਇਹਦੀ 130-135 ਦੀ, ਠੀਕ ਹੈ ਜੀ। ਤਾਂ ਜਿਹਨੇ ਡੈਥ ਓਵਰ ਚ ਜਾ ਕੇ 130-135 ਦੀ ਸਪੀਡ ਤੇ ਗੇਂਦ ਕਰਨੀ ਹੈ, ਮਤਲਬ ਕਿ ਉਹਦੇ ਤੇ ਦਬਾਅ ਹੀ ਦਬਾਅ ਹੈ। ਉਹ ਡੈਥ ਓਵਰ ਦਾ ਬੌਲਰ ਹੈ, ਜਾਂ ਸ਼ੁਰੂਆਤੀ ਦੌਰ ਚ ਸਵਿੰਗ ਤੇ ਨਿਰਭਰ ਰਹਿਣ ਵਾਲਾ ਬੌਲਰ ਹੈ। ਪਹਿਲੇ ਓਵਰਾਂ ਚ ਵੀ ਦਬਾਅ ਚ ਤੇ ਲਾਸਟ ਓਵਰਾਂ ਚ ਵੀ ਦਬਾਅ ਚ। ਤਾਂ ਜਿਹੜਾ ਖਿਡਾਰੀ ਇਹੋ ਜਿਹੇ ਦਬਾਅ ਨੂੰ, ਗੇਮ ਦੇ ਦਬਾਅ ਨੂੰ ਫੇਸ ਕਰ ਗਿਆ, ਉਸ ਤੋਂ ਇਲਾਵਾ ਟਰੋਲਰਸ ਦੇ ਦਬਾਅ ਨੂੰ ਫੇਸ ਕਰਕੇ ਉਹ ਛੇਤੀ ਦਬਦਾ ਨਹੀਂ, ਤੇ ਜੇ ਦਬ ਗਿਆ ਫਿਰ ਉੱਠਦਾ ਨਹੀਂ ਹੈ। ਗੱਲਾਂ ਇੱਕ ਦੋਆਂ ਚੋਂ ਇੱਕ ਹੀ ਹੈ। ਤਾਂ ਹੁਣ ਅਰਸ਼ਦੀਪ ਨੂੰ ਜੇ ਤੁਸੀਂ ਅੱਜ ਵੀ ਵੇਖੋਗੇ, ਅੱਜ ਕੀ ਸੀਗਾ ਕਿ 2020 ਜਿਹੜਾ ਮੈਚ ਚੱਲ ਰਿਹਾ ਸੀਗਾ, ਇੰਡੀਆ ਨੇ ਇਹਨਾਂ ਨੂੰ ਟਾਰਗੇਟ ਦਿੱਤਾ ਸੀਗਾ 186 ਦਾ ਸ਼ਾਇਦ, ਤੇ ਉਹਦੇ ਚ ਕੀ ਹੋਇਆ ਕਿ ਬਾਰਿਸ਼ ਆ ਗਈ। ਉਸ ਟਾਈਮ ਤੱਕ 7 ਓਵਰਾਂ ਦੇ ਵਿੱਚ 67 ਰਨ ਬਣ ਚੁੱਕੇ ਸਨ। ਬੰਗਲਾਦੇਸ਼ ਨੇ 7 ਓਵਰਾਂ ਚ 67 ਰਨ ਬਣਾ ਦਿੱਤੇ ਸਨ ਬਿਨਾਂ ਕੋਈ ਵਿਕਟ ਗਵਾਏ। ਫਿਰ ਮੀਂਹ ਆ ਗਿਆ, ਮੀਂਹ ਤੋਂ ਬਾਅਦ ਜਿਵੇਂ ਗੇਮ ਸਟਾਰਟ ਹੋਈ, ਬਸ ਪਾਸਾ ਪਲਟ ਗਿਆ। ਇੱਕ ਤਾਂ KL ਰਾਹੁਲ ਜਿਹਨੇ ਅੱਜ ਵਾਪਸੀ ਕੀਤੀ ਫਾਰਮ ਦੇ ਵਿੱਚ, ਤੇ ਬੜੀ ਜ਼ਬਰਦਸਤ ਬੱਲੇਬਾਜ਼ੀ ਕੀਤੀ। ਉਹਦਾ ਇੱਕ ਥਰੋ ਸੀਗਾ ਬਾਉਂਡਰੀ ਤੋਂ, ਜਿਹੜਾ ਡਾਇਰੈਕਟ ਵੱਜਿਆ, ਲਿਟਨ ਦਾਸ ਉਹਦੇ ਚ ਰਨ ਆਊਟ ਹੋ ਗਿਆ। ਜਿਹੜਾ ਮੁੰਡਾ, ਉਹਨੇ ਤਾਂ ਭਮੱਕੜ ਕੱਢ ਦਿੱਤੇ ਸੀਗੇ, ਮਾਰ ਮਾਰ ਕੇ ਚੌਕੇ ਛੱਕੇ ਇਹਨਾਂ ਦੇ ਸੁਰਤ ਬੁਲਾ ਦਿੱਤੀ ਸੀ। ਉਹ ਰਨ ਆਊਟ ਹੋ ਗਿਆ। ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਰਨਿੰਗ ਪੁਆਇੰਟ ਆਇਆ ਮੈਚ ਦਾ। ਔਰ ਉਹ ਤੋਂ ਬਾਅਦ ਫਿਰ ਅਰਸ਼ਦੀਪ ਨੂੰ ਓਵਰ ਮਿਲਿਆ, ਇਹਨੇ ਕਮਾਲ ਦਾ ਓਵਰ ਸੁੱਟਿਆ, ਉਹਦੇ ਚ 2 ਵੱਡੇ ਬੈਟਸਮੈਨ ਜਿਹੜੇ ਸੀ ਉਹ ਇਹਨੇ ਕੱਢ ਦਿੱਤੇ, ਤੋੜ ਦਿੱਤੇ। ਫਿਰ ਅਗਲੇ ਓਵਰ ਦੇ ਵਿੱਚ ਹਾਰਦਿਕ ਨੇ 2 ਵਿਕਟਾਂ ਲਈਆਂ ਸ਼ਾਇਦ, ਤੇ ਉਹਦੇ ਚ ਇੱਕ ਕੈਚ ਇਹ ਕਰ ਗਿਆ, ਉੱਥੋਂ ਪਾਸਾ ਪਲਟ ਗਿਆ। ਹਾਲਾਂਕਿ ਜਿਹੜਾ ਲਾਸਟ ਓਵਰ ਸੀ ਅਰਸ਼ਦੀਪ ਦਾ, ਉਹ ਇੱਕ ਐਸਾ ਓਵਰ ਸੀਗਾ ਜਿਹੜਾ ਅਰਸ਼ਦੀਪ ਨੂੰ ਅੱਜ ਮਿੱਟੀ ਕਰ ਸਕਦਾ ਸੀਗਾ ਜੀ। ਤਾਂ ਤਕਰੀਬਨ ਹਿਸਾਬ ਲਾ ਲਓ 14 ਰਨ ਬਣ ਗਏ ਸਨ, 19-20 ਰਨ ਚਾਹੀਦੇ ਸੀ ਲਾਸਟ ਓਵਰ ਦੇ ਵਿੱਚ, ਪਰ ਬਾਵਜੂਦ ਇਸ ਤੇ ਲਾਸਟ ਗੇਂਦ ਬਚਾ ਗਿਆ, ਕਿਉਂਕਿ ਜੇ 6 ਮਾਰਦੇ ਸਨ ਤੇ 2.5 ਹੁੰਦਾ ਸੀਗਾ ਜੀ। ਇਸ ਕਰਕੇ ਅਖੀਰਲੀ ਬਾਲ ਵਧੀਆ ਪਾ ਗਿਆ। ਇੱਕ ਹੋਰ ਬਾਲ ਸੀ, ਉਹਦੇ ਤੇ 1 ਰਨ ਦਿੱਤਾ, ਇੱਕ ਡਾਟ ਕੱਟ ਗਿਆ, ਏਦਾਂ ਛੱਕਾ ਤੇ ਚੌਕਾ ਖਾ ਗਿਆ ਸੀਗਾ ਵੈਸੇ। ਪਰ ਬਾਵਜੂਦ ਇਸ ਦੇ ਦਬਾਅ ਦੇ ਵਿੱਚ ਜਿਹੜੀ ਉਹਨੇ ਲਾਸਟ ਬਾਲ ਪਾਈ, ਤਾਂ ਉਹ ਸਾਫ਼ ਦਿਖਾਉਂਦਾ ਸੀਗਾ ਕਿ ਉਹ ਇਹਨਾਂ ਚੀਜ਼ਾਂ ਤੋਂ ਬਾਹਰ ਆ ਚੁੱਕਾ, ਉੱਭਰ ਚੁੱਕਿਆ। ਹਾਂ, ਜਿਹੜੀ ਖਿਡਾਰੀ ਦੀ ਪ੍ਰਵੀਨ ਜੀ ਫਾਰਮ ਹੁੰਦੀ ਆ, ਜਿਹਨੂੰ ਆਪਾਂ ਫਾਰਮ ਕਹਿ ਦਿੰਦੇ ਆ, ਇਹ ਤੇ ਆਉਂਦੀ ਜਾਂਦੀ ਆ, ਇਹ ਆਉਂਦੀ ਜਾਂਦੀ ਰਹਿਣੀ ਆ। ਉਹਨੇ ਜ਼ਿੰਦਗੀ 'ਚ ਕਿਤੇ ਨਾ ਕਿਤੇ ਆਊਟ ਆਫ ਫਾਰਮ ਵੀ ਹੋਣਾ ਹੈ। ਉਦੋਂ ਵੀ ਭਰੋਸਾ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ। ਪਰ ਮੈਂ ਜਿਵੇਂ ਕਿਹਾ ਕਿ ਸਾਡੇ ਚੋਂ ਬਹੁਤੇ ਲੋਕ ਫਿਰ ਕਾਲੇ ਪੈ ਜਾਂਦੇ, ਜਿਵੇਂ KL ਰਾਹੁਲ ਦੇ ਮੀਮ ਬਣ ਰਹੇ ਸੀ, ਗਾਲਾਂ ਕੱਢ ਰਹੇ ਸੀ, ਅੱਜ ਕਹਿੰਦੇ ਸ਼ਾਨਦਾਰ ਸ਼ਾਨਦਾਰ। ਇਹ ਖਿਡਾਰੀ ਦੇ ਜੀਵਨ ਦੇ ਹਿੱਸੇ ਨੇ। ਬਹੁਤ ਵਧੀਆ ਪਰਫਾਰਮ ਕਰ ਰਿਹਾ ਅਰਸ਼ਦੀਪ। ਇਸ ਟਾਈਮ ਵਰਲਡ ਕੱਪ ਦੇ ਵਿੱਚ ਕਹਿ ਲਓ ਕਿ ਹਾਈਐਸਟ ਵਿਕਟ ਟੇਕਰ ਆ,
ਸ਼ਾਇਦ ਇੰਗਲੈਂਡ ਵਾਲੇ ਕਰਨ ਦੇ ਨਾਲ ਜਿਹੜਾ ਹੈਗਾ ਟੌਮ ਕਰਨ ਹੈ, ਕੁਛ ਐਸਾ ਮੁੰਡੇ ਦਾ ਨਾਮ ਆ। ਇਹ ਵੀ 9 ਵਿਕਟਾਂ ਲੈ ਕੇ ਉਹਦੇ ਨਾਲ ਸਾਂਝੇ ਰੂਪ ਚ ਪਹਿਲੇ ਨੰਬਰ ਤੇ ਆ। ਤਾਂ ਬਹੁਤ ਜ਼ਬਰਦਸਤ ਸ਼ੁਰੂਆਤ ਆ, ਦੇਖੋ ਅੱਗੇ ਕੀ ਬਣਦਾ। ਪਰ ਹੋਰ ਇੱਕ ਪੰਜਾਬੀ ਮੁੰਡਾ ਬੁਮਰਾਹ, ਉਹਦੀ ਕਮੀ ਇਹਨੇ ਪੂਰੀ ਕਰ ਦਿੱਤੀ ਆ ਕੁੱਲ ਮਿਲਾ ਕੇ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ 2 ਨਵੰਬਰ ਹੈ। ਸਿੱਖ ਕਤਲੇਆਮ 1984 ਦੇ ਵਿੱਚ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਆਪਾਂ ਅਕਸਰ ਹੀ ਚਰਚਾ ਕਰਦੇ ਹਾਂ ਕਿ ਸਿੱਖ ਕਤਲੇਆਮ ਦੇ ਵਿੱਚ ਉੱਥੋਂ ਦੀ ਪ੍ਰਸ਼ਾਸਨਿਕ ਤੰਤਰ, ਉੱਥੋਂ ਦਾ ਮੀਡੀਆ, ਭਾਰਤ ਦੀ ਅਫਸਰਸ਼ਾਹੀ, ਉੱਥੋਂ ਦੇ ਬਿਊਰੋਕਰੇਟਸ, ਉੱਥੋਂ ਦੇ ਲੀਡਰ, ਉੱਥੋਂ ਦੇ ਵੱਡੇ ਜਿਹੜੇ ਜਿਨ੍ਹਾਂ ਨੂੰ ਸੈਲੀਬ੍ਰਿਟੀ ਅਸੀਂ ਕਹਿੰਦੇ ਹਾਂ, ਅਮਿਤਾਭ ਬੱਚਨ ਵਰਗੇ ਲੋਕ, ਉਹ ਸਾਰੇ ਇੱਕੋ ਹੀ ਜੋ ਗੱਲ ਸੀ ਉਹ ਕਰ ਰਹੇ ਸੀ ਕਿ ਕਿਵੇਂ ਸਿੱਖਾਂ ਦਾ ਸ਼ਿਕਾਰ ਕਰਨਾ ਹੈ। ਪਰ ਗੱਲ ਜਦੋਂ ਕਤਲੇਆਮ ਵਾਪਰ ਗਿਆ ਤੇ ਸਭ ਤੋਂ ਮਾੜੀ ਗੱਲ ਜੋ ਇਸ ਤੋਂ ਵੀ ਘਟੀਆ ਗੱਲਬਾਤ ਕਿਸੇ ਨਿਜ਼ਾਮ ਦੇ ਲਈ ਹੋ ਸਕਦੀ ਹੈ, ਜਦੋਂ 2 ਮਹੀਨਿਆਂ ਬਾਅਦ ਰਾਜੀਵ ਗਾਂਧੀ ਸਰਕਾਰ ਬਣਾਉਂਦਾ ਹੈ, ਤਾਂ ਉਹ ਇੰਦਰਾ ਦਾ ਤੇ ਇਹਦੇ ਕਤਲ ਦਾ ਤੇ ਭੋਪਾਲ ਗੈਸ ਲੀਕ ਦੇ ਪੀੜਤਾਂ ਦਾ ਦੁੱਖ ਪ੍ਰਗਟਾਉਂਦਾ ਤੇ ਸੰਸਦ ਦੇ ਵਿੱਚ ਮਤੇ ਪਾਸ ਕਰਦਾ ਹੈ। ਪਰ ਉਦੋਂ 1984 ਸਿੱਖ ਕਤਲੇਆਮ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਹ ਭਾਰਤੀ ਨਿਜ਼ਾਮ ਦੀ ਕਾਂਗਰਸ ਦੀ ਸਭ ਤੋਂ ਵੱਡੀ ਬੇਸ਼ਰਮੀ ਸੀ। ਫਿਰ ਜਦੋਂ ਇਹਦੇ ਨਾਲ ਇਹ ਜ਼ਖਮ ਜਿਹੜੇ ਆ ਇੱਦਾਂ ਹੀ ਨਹੀਂ ਹਰੇ ਰਹੇ, ਇਹਨਾਂ ਦੇ ਬਹੁਤ ਸਾਰੇ ਕਾਰਨ ਨੇ। ਫਿਰ ਫਰਵਰੀ 1987 ਦੇ ਵਿੱਚ ਕਤਲੇਆਮ ਦੇ ਵਿੱਚ ਰੰਗਨਾਥਨ ਮਿਸ਼ਰਾ ਕਮਿਸ਼ਨ ਦੀ ਜਾਂਚ ਰਿਪੋਰਟ ਜਦੋਂ ਸੰਸਦ ਦੇ ਸਾਹਮਣੇ ਪੇਸ਼ ਹੋਈ, ਤਾਂ ਰਾਜੀਵ ਗਾਂਧੀ ਨੇ ਆਪਣੇ ਬਹੁਮਤ ਨੂੰ ਵਰਤਦਿਆਂ ਇਹਦੇ ਉੱਤੇ ਚਰਚਾ ਹੀ ਨਹੀਂ ਹੋਣ ਦਿੱਤੀ। ਕਮਿਸ਼ਨ ਨੇ ਤਾਂ ਸਰਕਾਰ, ਕਾਂਗਰਸ ਪਾਰਟੀ ਦੇ ਵਰਕਰ, ਉਹਦੇ ਆਗੂਆਂ ਨੂੰ ਕਲੀਨ ਚਿੱਟ ਹੀ ਦੇ ਦਿੱਤੀ। ਤੇ ਉਸ ਤੋਂ ਬਾਅਦ ਆਪਾਂ ਦੇਖਿਆ ਟਾਈਟਲਰ ਵਰਗੇ, ਸੱਜਣ ਕੁਮਾਰ ਵਰਗੇ, ਕਮਲਨਾਥ ਵਰਗੇ ਲੋਕਾਂ ਨੂੰ ਕਿਵੇਂ ਕਾਂਗਰਸ ਨੇ ਵੱਡੇ ਅਹੁਦੇ ਦਿੱਤੇ। ਤੇ ਇਸ ਤੋਂ ਵੀ ਬਾਅਦ ਕੀ ਹੋਇਆ ਕਿ ਅਸਲ ਦੇ ਵਿੱਚ ਜਦੋਂ ਰੰਗਾਨਾਥਨ ਮਿਸ਼ਰਾ ਜਿਹੜੇ ਜਾਂਚ ਕਰ ਰਹੇ ਸੀਗੇ, ਉਹ ਪਹਿਲਾਂ ਭਾਰਤ ਦੇ ਚੀਫ ਜਸਟਿਸ ਬਣੇ। ਫਿਰ ਉਹਨੂੰ ਨੈਸ਼ਨਲ ਹਿਊਮਨ ਰਾਈਟਸ ਦਾ ਕਮਿਸ਼ਨ ਦਾ ਪਹਿਲਾ ਚੇਅਰਮੈਨ ਬਣਾਇਆ ਗਿਆ। ਫਿਰ ਉਹਨੂੰ ਕਾਂਗਰਸ ਵੱਲੋਂ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਹੁਣ ਜਿਹੜਾ ਬੰਦਾ ਕਾਂਗਰਸ ਨੇ ਖਰੀਦ ਹੀ ਲਿਆ, ਤੁਹਾਨੂੰ ਕੀ ਲੱਗਦਾ ਕਿ ਉਹ ਲੋਕਾਂ ਨੂੰ ਇਨਸਾਫ ਦੇਊਗਾ? ਫਿਰ ਇਸ ਕਤਲੇਆਮ ਤੇ ਚਰਚਾ ਹੋਈ 2005 ਦੇ ਵਿੱਚ, ਜਦੋਂ ਮਨਮੋਹਨ ਸਿੰਘ ਸਰਕਾਰ ਨੇ ਇੱਕ ਹੋਰ ਜਾਂਚ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਸੀ। ਇਹ ਰਿਪੋਰਟ ਸੀਗੀ ਜਸਟਿਸ ਨਾਨਾਵਤੀ ਕਮਿਸ਼ਨ ਦੀ। ਸੋ ਉਦੋਂ ਸਰਕਾਰ ਨੂੰ ਮਜਬੂਰ ਕੀਤਾ ਗਿਆ ਕਿ ਇਹ ਰਿਪੋਰਟ ਤੁਸੀਂ ਸੰਸਦ ਦੇ ਵਿੱਚ ਪੇਸ਼ ਕਰੋ। ਤੇ ਫਿਰ ਇਸ ਤੋਂ ਬਾਅਦ ਸੱਜਣ ਕੁਮਾਰ ਦੇ ਖਿਲਾਫ FIR ਦਰਜ ਹੁੰਦੀ ਹੈ ਤੇ ਇਸ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਵੀ ਮਿਲੀ। ਹੁਣ 2000 ਕਈ ਵਿਦਵਾਨ ਆਪਣੇ ਕਹਿੰਦੇ ਨੇ ਕਿ ਜੇ 84 ਨਾ ਵਾਪਰਦੀ ਤਾਂ 2002 ਵੀ ਨਹੀਂ ਵਾਪਰਨਾ ਸੀ। ਤਾਂ 2002 ਦੇ ਵਿੱਚ ਜਦੋਂ ਮੁਸਲਮਾਨਾਂ ਦੇ ਨਾਲ ਹੋਇਆ, ਜਿਹੜੇ GT ਨਾਨਾਵਤੀ ਨੇ ਜਿਨ੍ਹਾਂ ਦੀ ਰਿਪੋਰਟ ਪੇਸ਼ ਹੋਈ ਸੀ, ਉਹਨਾਂ ਨੇ ਫਿਰ 2002 ਦੇ ਕਤਲੇਆਮ ਦੀ ਵੀ ਜਾਂਚ ਕੀਤੀ ਸੀ। ਉਦੋਂ ਜਿਹੜਾ 84 ਵਾਲੀ ਸੀ, ਉਦੋਂ ਕਾਂਗਰਸ ਨੇ ਸੰਸਦ ਦੇ ਵਿੱਚ ਪੇਸ਼ ਨਹੀਂ ਹੋਣ ਦਿੱਤੀ। ਤੇ ਜਿਹੜੀ ਭਾਜਪਾ ਸਰਕਾਰ ਹੈ, ਉਹ ਕਾਂਗਰਸ ਤੋਂ 2 ਪੈਰ ਹੋਰ ਵੀ ਗਾਂਹ ਹੈ। ਉਹ ਇਸ ਤਰ੍ਹਾਂ ਗਾਂਹ ਹੈ ਕਿ ਇਹਨੇ ਹਾਲੇ ਤੱਕ ਵੀ ਜਿਹੜੀ ਹੈ ਇਹ ਰਿਪੋਰਟ ਹੈ 2014 ਦੇ ਵਿੱਚ ਆਪਣੀ ਰਿਪੋਰਟ ਦਿੱਤੀ ਸੀ ਇਹਨਾਂ ਨੇ, ਤਾਂ ਉਹਨਾਂ ਨੇ ਹਾਲੇ ਤੱਕ ਵੀ ਇਹ ਰਿਪੋਰਟ ਜਿਹੜੀ ਆ ਉਹ ਪੇਸ਼ ਨਹੀਂ ਵਿਧਾਨ ਸਭਾ ਦੇ ਵਿੱਚ ਹੋਣ ਦਿੱਤੀ, ਜਦ ਕਿ ਇਹਦੇ ਲਈ ਇੱਕ ਜਿਹੜੀ ਸਮਾਂ ਸੀਮਾ ਸੀਗੀ ਉਹ ਸੀਗੀ 6 ਮਹੀਨੇ ਦੀ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਉੱਥੋਂ ਦਾ ਸਿਸਟਮ ਆ ਉਹਦੇ ਲਈ ਜੋ ਮਾਈਨੋਰਟੀਜ਼ ਨੇ ਉਹ ਕੀ ਨੇ, ਉਹਨਾਂ ਦੇ ਲਈ ਜੋ ਲੋਕ ਨੇ ਉਹ ਕੀ ਨੇ, ਤੇ ਉਹਨਾਂ ਲਈ ਜਿਹੜੀ ਬਹੁ ਗਿਣਤੀ ਹੈ ਉਹ ਕੀ ਹੈ। ਕਾਂਗਰਸ ਨੇ ਜੋ 1984 ਦੇ ਵਿੱਚ ਕੀਤਾ, ਇਹਦੇ ਨਾਲ ਹੀ ਜੋ ਭਾਜਪਾ ਨੇ 2002 ਦੇ ਵਿੱਚ ਕੀਤਾ, ਤੇ ਹਾਲੇ ਤੱਕ ਰਿਪੋਰਟਾਂ ਜਿਹੜੀਆਂ ਪੇਸ਼ ਨਹੀਂ ਹੋਈਆਂ। ਸੋ ਇਸ ਤਰ੍ਹਾਂ ਕਰਕੇ ਇਹ ਉਹ ਪੂਰਾ ਨਿਜ਼ਾਮ ਇੱਕ ਜਿਹੜਾ ਸੀਗਾ ਉਹ ਸਿੱਖਾਂ ਦੇ ਨਾਲ ਵਧੀਕੀ, ਉਹਨਾਂ ਦਾ ਕਤਲੇਆਮ, ਉਹਨਾਂ ਦਾ ਸ਼ੋਸ਼ਣ, ਉਹਨਾਂ ਦੇ ਨਾਲ ਅਨਿਆਂ ਕਰਨ ਦੇ ਲਈ ਖੜ ਗਿਆ ਸੀ। ਬਹੁਤ ਸਾਰੀਆਂ ਕਹਾਣੀਆਂ ਤੁਹਾਨੂੰ ਇਹੋ ਜਿਹੀਆਂ ਮਿਲ ਜਾਣਗੀਆਂ ਜਿਹਦੇ ਵਿੱਚ ਤੁਹਾਨੂੰ ਉਹ ਕਹਾਣੀ ਸੁਣ ਕੇ, ਗੱਲ ਸੁਣ ਕੇ, ਉਹ ਜਿਹੜਾ ਉਹਨਾਂ ਦੀ ਪੀੜ ਸੁਣ ਕੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ। ਅਵਤਾਰ ਸਿੰਘ ਸੀਗੇ, ਅਵਤਾਰ ਸਿੰਘ ਨੇ ਜਿਹੜੇ ਕਿ ਦੱਸਦੇ ਨੇ ਕਿ ਮੇਰੇ 4 ਭਰਾ ਮੇਰੇ ਸਾਹਮਣੇ ਮਾਰ ਦਿੱਤੇ। ਅੱਜ ਉਹ 65 ਸਾਲ ਦੇ ਨੇ ਤੇ 1984 ਦੇ ਵਿੱਚ ਉਹ 27 ਸਾਲ ਦੇ ਸੀਗੇ। ਤੇ ਉਹ ਕਹਿੰਦੇ ਕਿ 2 ਨਵੰਬਰ ਦੀ ਗੱਲ ਆ, ਜਦੋਂ ਸਵੇਰੇ 8 ਵਜੇ ਭੜਕੀਆਂ ਭੀੜਾਂ ਨੇ ਉਹਨਾਂ ਦਾ ਘਰ ਘੇਰ ਲਿਆ ਸੀ। ਉਹ ਕਹਿੰਦੇ ਉਹ ਖੌਫਨਾਕ ਮੰਜ਼ਰ ਮੈਨੂੰ ਅੱਜ ਵੀ ਯਾਦ ਹੈ। ਸਾਰੇ ਦਰਵਾਜ਼ੇ, ਖਿੜਕੀਆਂ ਅਸੀਂ ਬੰਦ ਕਰ ਲਈਆਂ, ਪਰ ਜਦੋਂ ਕਮਰੇ ਦੇ ਵਿੱਚ ਅੱਗ ਲੱਗ ਗਈ ਤਾਂ ਸਾਰੇ ਇੱਕ-ਇੱਕ ਕਰਕੇ ਸਾਰੇ ਖਿੜਕੀ ਤੋੜ ਕੇ ਉੱਥੋਂ ਨਿਕਲਣ ਲੱਗੇ। ਜਿਵੇਂ ਕੋਈ ਬਾਹਰ ਨਿਕਲਦਾ ਸੀ, ਉਹਨੂੰ ਮਾਰ ਦਿੱਤਾ ਜਾਂਦਾ ਸੀ। ਉਹ ਕਹਿੰਦੇ ਅਵਤਾਰ ਸਿੰਘ ਦੱਸਦੇ ਨੇ ਕਿ ਮੇਰੇ 4 ਭਰਾਵਾਂ ਨੂੰ ਮੇਰੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ ਤੇ ਉਹਨਾਂ ਦੀ ਮਾਤਾ ਜੀ, ਪਿਤਾ ਜੀ ਤੇ ਭੈਣ ਨੂੰ ਘਰ ਦੇ ਸਾਹਮਣੇ ਵਾਲੇ ਮਕਾਨ ਦੇ ਵਿੱਚ ਸਾੜ ਦਿੱਤਾ ਗਿਆ। ਉਹਨਾਂ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ 28 ਨਵੰਬਰ ਨੂੰ, ਪਰ
2 ਨਵੰਬਰ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਇਹ ਜਿਹੜੀ ਉਹਨਾਂ ਦੇ ਪਰਿਵਾਰ ਦਾ ਕਤਲੇਆਮ ਕਰ ਦਿੱਤਾ ਗਿਆ। ਸੋ ਅਵਤਾਰ ਸਿੰਘ ਇੱਕ ਖੰਡਰਨੁਮਾ ਮਕਾਨ ਦੇ ਵਿੱਚ 4-5 ਘੰਟੇ ਤੱਕ ਲੁਕੇ ਰਹੇ ਤੇ ਸ਼ਾਮ ਨੂੰ ਫੌਜ ਦੇ ਜਵਾਨ ਉਹਨਾਂ ਨੂੰ ਬਚਾ ਕੇ ਛਾਉਣੀ ਲਏ। ਇੱਥੇ ਤੁਹਾਨੂੰ ਕਈ ਕਹਾਣੀਆਂ ਇਹੋ ਜਿਹੀਆਂ ਵੀ ਮਿਲ ਜਾਣਗੀਆਂ, ਕਈ ਇਸ ਕਤਲੇਆਮ ਦੇ 4 ਦਿਨਾਂ ਦੇ ਵਿੱਚ, ਜਿਨ੍ਹਾਂ ਨੇ ਥਾਣਿਆਂ 'ਚ ਜਾ ਕੇ ਦੁਹਾਈ ਪਾਈ ਲੋਕਾਂ ਨੇ, ਪਰ ਉੱਥੇ ਪੁਲਿਸ ਅੱਗੇ ਹੱਥ ਧਰ ਕੇ ਬੈਠੇ ਰਹੇ, ਕਿਉਂਕਿ ਉਹ ਵੀ ਉਹੀ ਬੋਲੀ ਬੋਲ ਰਹੇ ਸੀ ਜੋ ਉਸ ਟਾਈਮ ਕਾਂਗਰਸ ਦੇ ਸਮਰਥਕ ਬੋਲ ਰਹੇ ਸੀਗੇ। ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ ਦੇ ਵਿੱਚ ਜਿਹੜੇ ਕੈਲਾਸ਼ਪਾਲ ਜਿਹੜਾ ਕਿ ਮੁਲਜ਼ਮ ਸੀਗਾ ਇਹਨਾਂ ਦੇ ਪਰਿਵਾਰ ਦਾ ਕਤਲ ਕਰਨ ਵਾਲਾ, ਉਹਦੀ ਗ੍ਰਿਫਤਾਰੀ ਬਾਰੇ ਅਵਤਾਰ ਸਿੰਘ ਦੱਸਦੇ ਨੇ ਕਿ ਸਾਡੇ ਮੁਕੱਦਮੇ ਵਿੱਚ ਸਭ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਸੀ, ਜੋ ਖਾਸ ਸੀਗੇ ਸਾਰੇ ਫੜੇ ਗਏ ਸੀ। ਫਿਲਹਾਲ ਉਹਨਾਂ ਨੇ ਆਪਣੀ ਗਵਾਹੀ ਨਹੀਂ ਸੀ ਦਿੱਤੀ ਜਦੋਂ ਇਹ ਕੇਸ ਸ਼ੁਰੂਆਤੀ ਸਟੇਜ ਤੇ ਸੀਗਾ, ਤਾਂ ਜਦੋਂ ਕਹਿੰਦੇ ਕਿ ਜਦੋਂ ਵੀ ਕੇਸ ਖੁੱਲੂਗਾ ਤਾਂ ਉਹ ਗਵਾਹੀ ਜਿਹੜੀ ਆ ਉਹ ਜ਼ਰੂਰ ਦੇਣਗੇ। ਸੋ ਇੰਨੇ ਸਾਲ ਬਾਅਦ ਵੀ ਅਵਤਾਰ ਸਿੰਘ ਦੇ ਜ਼ਖਮ ਮੱਲੇ ਨੇ। ਉਹ ਕਹਿੰਦੇ ਨੇ ਕਿ ਜਦੋਂ ਤੱਕ ਜਿਉਂਦੇ ਆ ਨਾ ਇਹ ਭੁੱਲਣਾ ਤੇ ਨਾ ਹੀ ਭੁੱਲ ਸਕਦੇ ਹਾਂ। ਆਪਣੇ ਫੋਨ ਦੇ ਵਿੱਚ ਉਹਨਾਂ ਦੇ ਪਰਿਵਾਰਕ ਜੀਆਂ ਦੀਆਂ ਤਸਵੀਰਾਂ, ਉਹ ਕਹਿੰਦੇ ਕਿ ਕੋਈ ਦਿਨ ਐਸਾ ਨਹੀਂ ਹੈ ਚੜ੍ਹਿਆ ਅੱਜ ਤੱਕ ਜਿਸ ਦਿਨ ਉਹਨਾਂ ਨੇ ਆਪਣੇ ਸਵੇਰੇ ਉੱਠ ਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਯਾਦ ਨਾ ਕੀਤਾ ਹੋਵੇ ਤੇ ਮੱਥਾ ਨਾ ਟੇਕਿਆ ਹੋਵੇ। ਉਹ ਛੋਟੀ ਜਿਹੀ ਪਰਚੂਨ ਦੀ ਦੁਕਾਨ ਚਲਾਉਂਦੇ ਆ। ਕਹਿੰਦੇ ਜੇ ਇਹ ਸ਼ਾਇਦ ਸਾਡਾ ਜੀਵਨ ਬਸਰ ਹੀ ਹੈ, ਇੱਕ ਵੀ ਇਹਦੇ ਆਰ ਲੱਗੇ ਰਹੀਦਾ ਜਾਂ ਇੱਥੇ ਅਸੀਂ ਬਿਜ਼ੀ ਰਹੀਦਾ, ਤਾਂ ਕਰਕੇ ਸਾਡਾ ਜਿਹੜਾ ਦਿਨ ਆ ਉਹ ਲੰਘ ਜਾਂਦਾ। ਸੋ ਇਹ ਜਿਹੀਆਂ ਹਜ਼ਾਰਾਂ ਜਿਹੜੀਆਂ ਨੇ ਕਹਾਣੀਆਂ ਨੇ, ਇਹੋ ਜਿਹੇ ਹਜ਼ਾਰਾਂ ਉੱਥੇ ਦੁਖਾਂਤ ਵਾਪਰੇ, ਜਿਨ੍ਹਾਂ ਨੂੰ ਸਾਰੇ ਹੀ ਸਿਸਟਮ ਨੇ, ਜਿਹਦੇ ਵਿੱਚ ਬਾਅਦ ਦੇ ਵਿੱਚ ਜੁਡੀਸ਼ਰੀ ਦੇ ਵੀ ਕੁਛ ਬੰਦੇ ਇਨਵੋਲਵ ਹੋਏ, ਜਿਹਦੇ 'ਚ ਮੀਡੀਆ ਵੀ ਸੀ, ਜਿਹਦੇ 'ਚ ਪੁਲਿਸ ਤੰਤਰ ਵੀ ਸੀ, ਜਿਹਦੇ 'ਚ ਪ੍ਰਸ਼ਾਸਨਿਕ ਤੰਤਰ ਵੀ ਸੀ, ਜਿਹਦੇ 'ਚ ਪੋਲੀਟਿਕਸ ਤਾਂ ਫਿਰ ਸੀਗੀ। ਪੋਲੀਟੀਕਲ ਲੋਕਾਂ ਨੇ ਤਾਂ ਬਲਦੀ ਤੇ ਤੇਲ ਪਾਇਆ। ਸੋ ਆਪਾਂ ਹੋਰ ਖਬਰਾਂ ਦੇ ਵੱਲ ਵਧੀਏ, ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਨਰਿੰਦਰ ਮੋਦੀ 5 ਨਵੰਬਰ ਨੂੰ ਰਾਧਾ ਸੁਆਮੀ ਡੇਰਾ ਬਿਆਸ ਵਿਖੇ ਆ ਰਹੇ ਨੇ। ਇਸ ਦੀ ਪੁਸ਼ਟੀ ਭਾਜਪਾ ਆਗੂਆਂ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਡੇਰਾ ਮੁਖੀ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕਰਨਗੇ। ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਇਹ ਨਿੱਜੀ ਫੇਰੀ ਹੈ। ਮੋਦੀ 5 ਨਵੰਬਰ ਨੂੰ ਸਵੇਰੇ ਲਗਭਗ 10 ਵਜੇ ਡੇਰਾ ਰਾਧਾ ਸੁਆਮੀ ਬਿਆਸ ਪੁੱਜਣਗੇ। ਕਈ ਲੋਕ ਜਿਹੜੇ ਆ ਉਹ ਇਹਨੂੰ ਗੁਰਿੰਦਰ ਸਿੰਘ ਢਿੱਲੋਂ ਨੂੰ ਬਾਬਾ ਲਿਖਦੇ ਆ, ਸਰਸੇ ਵਾਲੇ ਨੂੰ ਵੀ ਬਾਬਾ ਲਿਖਦੇ ਆ, ਆਸਾ ਰਾਮ ਨੂੰ ਤਾਂ ਬਾਪੂ ਕਹਿੰਦੇ ਆ, ਪਰ ਅਸੀਂ ਕਿਸੇ ਨੂੰ ਬਾਬਾ ਨਹੀਂ ਸੱਦਦੇ। ਸਾਡਾ ਬਾਬਾ ਇੱਕੋ ਹੀ ਆ। ਅਸੀਂ ਗੁਰਿੰਦਰ ਸਿੰਘ ਢਿੱਲੋਂ ਹੋਵੇ ਜਾਂ ਗੁਰਮੀਤ ਰਾਮ ਰਹੀਮ ਹੋਵੇ, ਆਸਾ ਰਾਮ ਹੋਵੇ, ਸਾਡੇ ਲਈ ਉਹ ਆਸਾ ਰਾਮ ਹੀ ਹੈ, ਜਿਹੜਾ ਉਹਨਾਂ ਦਾ ਆਮ ਨਾਂ ਹੈ। ਅਸੀਂ ਬਾਬਾ ਲਾਉਣ ਦੇ ਵਿੱਚ, ਮੇਰਾ ਪਰਸਨਲੀ ਤਾਂ ਇਹਨਾਂ 'ਚ ਕੋਈ ਇੱਦਾਂ ਦਾ ਹੈ ਨੀਗਾ ਕਿ ਮੈਂ ਬਾਬਾ ਲਾ ਕੇ ਇਹਨਾਂ ਨੂੰ ਸੱਦਾਂ। ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦਾ ਦੌਰਾ ਉਹਨਾਂ ਦਾ। ਪਹਾੜੀ ਸੂਬੇ ਦੇ ਵਿੱਚ ਹੋਣ ਵਾਲੀਆਂ ਚੋਣਾਂ, ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਸੁੰਦਰਨਗਰ, ਮੰਡੀ, ਸੋਲਨ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਡੇਰਾ ਬਿਆਸ ਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡੀ ਗਿਣਤੀ ਸ਼ਰਧਾਲੂ ਨੇ। ਸੋ ਇਸ ਕਰਕੇ ਜਿਹੜੇ ਨੇ ਉਹ ਵਿਧਾਨ ਸਭਾ ਜਦੋਂ ਪੰਜਾਬ ਦੀਆਂ ਹੋਈਆਂ ਸੀਗੀਆਂ, ਉਦੋਂ ਵੀ ਪ੍ਰਧਾਨ ਮੰਤਰੀ ਨੇ ਦਿੱਲੀ 'ਚ ਡੇਰਾ ਬਿਆਸ ਦੇ ਮੁਖੀ ਦੇ ਨਾਲ ਮੁਲਾਕਾਤ ਕੀਤੀ ਸੀ। ਸੋ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ 24 ਘੰਟਿਆਂ 'ਚੋਂ 10-12 ਘੰਟੇ ਪੋਲੀਟਿਕਸ ਕਰਦੀਆਂ ਨੇ, ਪਰ ਜਿਹੜੀ ਭਾਜਪਾ ਇਹ 24 ਦੇ 24 ਘੰਟੇ ਪੋਲੀਟਿਕਸ ਕਰਦੀ ਹੈ। ਇਹ ਕਾਸਟ ਸਮੀਕਰਨ ਕੀ ਨੇ, ਭੂਗੋਲਿਕ ਸਮੀਕਰਨ ਕੀ ਨੇ, ਫਾਈਨੈਂਸ਼ੀਅਲੀ ਸਮੀਕਰਨ ਕੀ ਨੇ, ਕਿੱਥੇ ਦਲਿਤ ਭਾਈਚਾਰੇ ਦੀ ਵੋਟ ਹੈ, ਕਿੱਥੇ ਹਿੰਦੂ ਭਾਈਚਾਰੇ ਦੀ ਵੋਟ ਹੈ, ਕਿੱਥੇ ਸਿੱਖ ਭਾਈਚਾਰੇ ਦੇ ਲੋਕ ਜ਼ਿਆਦਾ ਰਹਿੰਦੇ ਨੇ, ਉੱਥੇ ਜਾ ਕੇ ਕਹਿਣਾ ਤਾਂ ਕੀ ਕਹਿਣਾ, ਸਿੱਖਾਂ ਨੂੰ ਕਹਿਣਾ ਕੀ ਕਹਿਣਾ, ਕ੍ਰਿਸਚੀਅਨਸ ਨੂੰ ਕਹਿਣਾ ਕੀ ਕਹਿਣਾ, ਮੁਸਲਮਾਨਾਂ ਨੂੰ ਤਾਂ ਥੋੜ੍ਹਾ ਜਿਹਾ ਕਿਨਾਰੇ ਹੀ ਕਰਨ ਲੱਗ ਪਏ, ਉਹਨਾਂ ਦੇ ਇਲਾਕਿਆਂ ਨੂੰ ਤਾਂ ਦਰਕਿਨਾਰ ਹੀ ਕਰ ਦਿੰਦੇ ਨੇ। ਸੋ ਇਹ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦੀ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੇਂਦਰ ਸਰਕਾਰ ਤੇ ਹੱਲਾ ਬੋਲਿਆ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪਰਾਲੀ ਪ੍ਰਦੂਸ਼ਣ ਬਾਰੇ ਰੋਜ਼ਾਨਾ ਦਿੱਲੀ ਅਤੇ ਪੰਜਾਬ ਸਰਕਾਰ ਦੀਆਂ ਸਰਕਾਰਾਂ ਨੂੰ ਘੇਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਜਦੋਂ ਕਿ 에ਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਹਰਿਆਣਾ ਅਤੇ ਯੂਪੀ ਦੇ ਸ਼ਹਿਰ ਵੱਧ ਪ੍ਰਦੂਸ਼ਿਤ ਨੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਮਹੀਨੇ ਪਹਿਲਾਂ ਕਮਿਸ਼ਨ ਫਾਰ 에ਅਰ ਕੁਆਲਿਟੀ ਇੰਡੈਕਸ ਨੂੰ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਦੇ ਦਿੱਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ 1500 ਰੁਪਏ, 500 ਰੁਪਏ ਦਿੱਲੀ ਸਰਕਾਰ ਤੇ 500 ਰੁਪਏ ਪੰਜਾਬ ਸਰਕਾਰ ਸਣੇ ਕੁੱਲ 2500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ। ਦੂਜਾ ਉਹ ਕਹਿੰਦੇ ਕਿ ਬਾਇਓ ਐਨਰਜੀ ਤੇ ਬਿਜਲੀ ਸਣੇ ਹੋਰਨਾਂ ਵਸਤੂਆਂ ਬਣਾਈਆਂ ਜਾ ਸਕਦੀਆਂ। ਸੋ ਹੁਣ ਉਹ ਕਹਿੰਦੇ ਕਿ ਜੀ ਜਿਹੜੀ ਕੇਂਦਰ ਸਰਕਾਰ ਆ ਉਹ ਸਾਡੇ ਨਾਲ ਧੱਕਾ ਕਰ ਰਹੀ ਹੈ। ਮਾਨ ਸਾਹਿਬ, ਤੁਹਾਨੂੰ ਹੀ ਥੋੜ੍ਹਾ ਜਿਹਾ ਲੇਟ ਪਤਾ ਲੱਗਿਆ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿੱਦੇ ਤੁਸੀਂ ਹੋਮੀ ਭਾਬਾ ਕੈਂਸਰ ਹਸਪੀਟਲ ਦਾ
ਉਦਘਾਟਨ ਕੀਤਾ ਸੀ ਤੇ ਮੋਦੀ ਸਾਹਿਬ ਤੋਂ ਉਹਨਾਂ ਦੇ ਦੌਰੇ ਦੇ ਲਈ ਜਿਹੜਾ ਵਿਘਨ ਪਿਆ ਸੀ, ਜਾਮ ਲੱਗਿਆ ਸੀ, ਉਹਦੇ ਲਈ ਮਾਫ਼ੀ ਮੰਗੀ ਸੀ। ਉਹ ਤੁਹਾਡੀ ਸਭ ਤੋਂ ਹੋਛੀ ਰਾਜਨੀਤੀ ਸੀ। ਤੁਸੀਂ ਥਿੜਕੇ ਸੀ ਉਦੋਂ ਆਪਦੀ ਜਿਹੜੀ ਗੱਲਾਂ ਲੋਕਾਂ ਤੋਂ ਕਰਦੇ ਸੀ। ਹਾਲਾਂਕਿ ਤੁਹਾਡੇ ਸਮਰਥਕਾਂ ਨੇ ਗੁੱਸਾ ਕੀਤਾ, ਪਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਹਾਂ ਕਿ ਉਹ ਤੁਸੀਂ ਹੋਛੀ ਪੋਲਿਟਿਕਸ ਕੀਤੀ, ਉਹ ਗਲਤੀ ਸੀ। ਧਰਨਾ ਲਾਉਣਾ ਕੀ ਗਲਤ ਆ? ਜਿਹੜੇ ਚੁਣੇ ਆਗੂ ਆ ਉਹਨਾਂ ਦਾ ਘਿਰਾਓ ਕਰਨਾ ਕੀ ਗਲਤ ਆ? ਇਹ ਤਾਂ ਸਗੋਂ ਉਹਨਾਂ ਦਾ ਨੈਰੇਟਿਵ ਹੈ ਕਿ ਪੰਜਾਬ 'ਚ ਸਾਡਾ ਵਿਰੋਧ ਹੋ ਗਿਆ। ਉਹ ਤਾਂ ਕਹਿੰਦੇ, ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਕਿ ਮੈਂ ਤਾਂ ਪੰਜਾਬ 'ਚ ਜਿੰਦਾ ਮੁੜਿਆ। ਜਿੰਦਾ ਮੁੜਨ ਨੂੰ ਉਹਦੇ ਮਗਰ ਕਿਹੜਾ ਡਲੇ ਚੱਲੇ ਸੀ? ਸੋ ਇਹ ਪ੍ਰਧਾਨ ਮੰਤਰੀ ਲੋਕਾਂ ਦਾ ਨੁਮਾਇੰਦਾ, ਲੋਕ ਨੁਮਾਇੰਦਿਆਂ ਦੇ ਰਾਹ ਰੁਕਦੇ ਰਹਿੰਦੇ ਆ। ਪ੍ਰਧਾਨ ਮੰਤਰੀ ਨੂੰ ਵੀ ਥੋੜ੍ਹਾ ਜਿਹਾ ਹੀਆਂ ਦਿਖਾਉਣਾ ਚਾਹੀਦਾ ਤੇ ਤੁਸੀਂ ਵੀ ਜ਼ਿਆਦਾ ਹੀ ਉਦੋਂ ਉਹਨਾਂ ਦੀ ਖੁਸ਼ਾਮਦੀ ਕਰ ਰਹੇ ਸੀ। ਮਾਫ਼ੀ ਮੰਗਣ ਵਾਲੀ ਕੋਈ ਗੱਲ ਨਹੀਂ, ਤੁਹਾਡੇ ਨਾਲੋਂ ਚਰਨਜੀਤ ਚੰਨੀ ਚੰਗਾ ਹੈ, ਜਿਹੜਾ ਕਹਿੰਦਾ ਸੀ ਕੋਈ ਗੱਲ ਨਹੀਂ, ਮੈਂ ਭੁਗਤ ਭੋਗੀ ਬਣਨ ਨੂੰ ਤਿਆਰ ਹਾਂ, ਪਰ ਮੈਂ ਪੰਜਾਬੀਆਂ ਨੂੰ ਆਂਚ ਨਹੀਂ ਆਉਣ ਦੇਵਾਂਗਾ। ਪਰ ਤੁਸੀਂ ਉਹ ਗੱਲ ਸੋਚੀ ਨਹੀਂ ਕਿ ਪੰਜਾਬੀਆਂ ਨੂੰ ਉਹ ਕਿਸ ਤਰੀਕੇ ਨਾਲ ਲੈਂਦੇ ਨੇ। ਕਿਸਾਨੀ ਅੰਦੋਲਨ ਵੇਲੇ ਉਹ ਖਾਲਿਸਤਾਨੀ ਸਾਧ ਰਹੇ ਪੰਜਾਬ ਨੂੰ, ਤੇ ਅੱਜ ਵੀ ਉਹਨਾਂ ਨੇ 5 ਕਿਲੋਮੀਟਰ ਤੱਕ ਘੇਰਾ ਰੋਕ ਲਿਆ ਮਾਈਨਿੰਗ ਕਰਨ ਵਾਸਤੇ, ਲਓ ਮਨਜ਼ੂਰੀਆਂ। ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਦੱਸਿਆ ਸੀ ਜਦੋਂ ਤੁਸੀਂ ਪਾਣੀ ਦੇ ਮਸਲੇ ਤੇ, ਅੱਜ ਵੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਤੇ ਰਿਪੋਰਟਾਂ ਪਈਆਂ ਹੋ, ਜਦੋਂ ਤੁਸੀਂ ਕਹੇ ਸੀ ਨਾ ਹਰਿਆਣੇ ਜਾ ਕੇ ਬੀਬੇ ਬਣ ਕੇ ਕਿ ਚਲੋ ਜੀ ਅਸੀਂ ਪਾਣੀ ਦੇ ਮਸਲੇ ਤੇ ਪ੍ਰਧਾਨ ਮੰਤਰੀ ਦੀ ਸਲਾਹ ਲੈ ਲੈਂਦੇ ਹਾਂ, ਪ੍ਰਧਾਨ ਮੰਤਰੀ ਦੀ ਦਖਲ। ਇਹ ਤਾਂ ਉਹ ਚਾਹੁੰਦੇ ਨੇ ਕਿ ਸਾਡੇ ਕੋਲ ਆਓ, ਨੱਕ ਰਗੜੋ, ਸਾਡੇ ਦਰਬਾਰ 'ਚ ਮੱਥਾ ਟੇਕੋ। ਤੁਸੀਂ ਕਾਹਲੇ ਰਹਿੰਦੇ ਆ ਕਿ ਕੋਈ ਹੋਰ ਨਾ ਲੰਘ ਜੇ ਮੂਹਰੇ, ਮੈਂ ਮੱਥਾ ਟੇਕਾਂ ਪਹਿਲਾਂ। ਇਹ ਤਾਂ ਉਹ ਚਾਹੁੰਦੇ ਨੇ ਮਾਨ ਸਾਹਿਬ ਕਿ ਦਿੱਲੀ ਦਰਬਾਰ 'ਚ ਆ ਕੇ ਝੁਕੋ, ਫਿਰ ਅਸੀਂ ਜਿੱਥੇ ਤੁਹਾਨੂੰ ਰੱਖਾਂਗੇ ਉੱਥੇ ਖੜੋ। ਇਹ ਜਿਹੜੀ ਤੁਸੀਂ ਗੱਲ ਕਹੀ ਹੈ ਦਰਬਾਰਾ ਸਿੰਘ ਨਾਲ 1981 'ਚ ਹੋ ਚੁੱਕੀ ਹੈ ਕਿ ਅਸੀਂ ਪ੍ਰਧਾਨ ਮੰਤਰੀ ਤੈਅ ਕਰੂਗੀ। ਇੰਦਰਾ ਗਾਂਧੀ ਦਾ ਰਿਵਾਰਡ ਕੱਢ ਕੇ ਪੜ੍ਹੋ, ਤੁਸੀਂ ਉਹਦੇ ਕਹੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ। ਮੈਂ ਹੈਰਾਨ ਹਾਂ ਕਿ ਉੱਥੇ ਕਿਸੇ ਪੱਤਰਕਾਰ ਨੇ ਸਵਾਲ ਕਿਉਂ ਨਹੀਂ ਕੀਤਾ ਕਿ ਮੈਂ ਜੀ ਸਾਰੀ ਰਿਸਰਚ ਕਰਕੇ ਆਇਆ, ਮੈਂ ਆਹ ਕਰਕੇ ਆਇਆ, ਮੈਂ ਫਲਾਹ ਕਰਕੇ ਆਇਆ। ਕੀ ਰਿਸਰਚ ਹੈ ਤੁਹਾਡੀ? ਤੁਹਾਨੂੰ ਪਤਾ ਹੀ ਨਹੀਂ ਕਿ ਰਾਡੀ ਟ੍ਰਿਬਿਊਨਲ ਨੇ ਕੀ ਕਿਹਾ, ਤੁਹਾਨੂੰ ਪਤਾ ਹੀ ਨਹੀਂ ਕਿ ਧਾਰਾ 78 79 80 ਕੀ ਹੈ, ਜਾਂ ਪਤਾ ਹੁੰਦੇ ਹੋਣ ਦੇ ਬਾਵਜੂਦ ਵੀ ਤੁਸੀਂ ਇਹਨਾਂ ਤੋਂ ਪਾਸਾ ਵੱਟ ਰਹੇ ਹੋ। ਤੁਹਾਨੂੰ ਪਤਾ ਹੀ ਨਹੀਂ ਇੰਦਰਾ ਗਾਂਧੀ ਦਾ ਰਿਵਾਰਡ ਕੀ ਹੈ ਐਮਰਜੈਂਸੀ ਤੋਂ ਪਹਿਲਾਂ। ਦਰਬਾਰਾ ਸਿੰਘ ਨੂੰ ਉਹਨੇ ਕਿਉਂ ਕਿਹਾ ਸੀ ਆਈਦਰ ਸਾਈਨ ਔਰ ਰਿਜ਼ਾਈਨ? ਉਸੇ ਰਾਹ ਤੁਸੀਂ ਤੁਰ ਪਏ ਕਿ ਚਲੋ ਜੀ ਉਹਨਾਂ ਕੋਲੇ ਚੱਲਦੇ ਨੇ, ਜਿਵੇਂ ਉਹ ਬੜੇ ਪੰਜਾਬ ਦੇ ਮਦਈ ਹੁੰਦੇ ਆ ਕਿ ਭਾਈ ਠੀਕ ਹੈ ਬਈ ਪੰਜਾਬ ਨਾਲ। ਤੁਸੀਂ ਇਹ ਗੱਲ ਕਰੋ ਕਿ ਪੰਜਾਬ ਦੇ ਪਾਣੀਆਂ ਦੀ ਪਮੈਸ਼ ਕਰੋ। ਤੁਸੀਂ ਅੱਜ ਤੋਂ ਜਿਹੜੀ ਘੱਟੋ ਘੱਟ 30 40 ਸਾਲ ਪਹਿਲਾਂ ਪਮੈਸ਼ ਹੋਈ ਹੈ ਉਹਦੇ ਨਾਂ ਤੇ ਤੁਸੀਂ ਪਾਣੀਆਂ ਦੀ ਵੰਡ ਕਰ ਰਹੇ ਹੋ, ਧੱਕਾ ਕਰ ਰਹੇ ਹੋ ਪੰਜਾਬ ਨਾਲ। ਮਿਲੀਅਨ ਏਕੜ ਫੁੱਟ ਵੰਡ ਲਏ, ਕਿਸੇ ਨੂੰ ਪਤਾ ਕਿੰਨੇ ਮਿਲੀਅਨ ਏਕੜ ਫੁੱਟ ਆ? ਤੇ 18 ਦੇ ਹਿਸਾਬ ਨਾਲ ਵੰਡਿਆ, ਜਦ ਕਿ ਪਾਣੀ ਮਾਹਰ ਦੱਸਦਾ ਕਿ 13 14 ਮਿਲੀਅਨ ਏਕੜ ਫੁੱਟ ਸੀਗਾ। ਸੋ ਇਹ ਗੱਲਾਂ ਨੇ ਹੌਲੀ ਹੌਲੀ ਭੁਲੇਖੇ ਅਸੀਂ ਅਕਸਰ ਹੀ ਚਰਚਾ ਕਰਦੇ ਰਹਿੰਦੇ ਹਾਂ ਕਿ ਭੁਲੇਖੇ ਦੂਰ ਹੋਣੇ ਆ, ਤੁਹਾਡੇ ਹੋ ਰਹੇ ਨੇ, ਹਲੇ ਹੋਰਨਾਂ ਲੋਕਾਂ ਦੇ ਹੋਣੇ ਬਾਕੀ ਹੈ। ਦਿੱਲੀ ਲਈ ਪੰਜਾਬ ਹੀ ਹੈ, ਮੁੱਖ ਮੰਤਰੀ ਚਾਹੇ ਕੋਈ ਵੀ ਹੋਵੇ। ਸੋ ਪਰਾਲੀ ਦੇ ਮਸਲੇ ਤੇ, ਪਰਾਲੀ ਪ੍ਰਦੂਸ਼ਣ ਸਾਰਿਆਂ ਦਾ ਸਾਂਝਾ ਮਸਲਾ ਹੈ। ਅਸੀਂ ਵੀ ਇਸ ਗੱਲ ਦੇ ਮਦਈ ਹਾਂ ਕਿ ਵਾਤਾਵਰਨ ਦੂਸ਼ਿਤ ਨਹੀਂ ਹੋਣਾ ਚਾਹੀਦਾ। ਅਸੀਂ ਵੀ ਇਸ ਗੱਲ ਦੇ ਹਾਮੀਦਾਰ ਹਾਂ ਕਿ ਸਾਹ ਜਿਹੜੇ ਲੋਕਾਂ ਨੇ ਲੈਣਾ ਉਹਨਾਂ 'ਚ ਕਿਸਾਨ ਦੇ ਬੱਚੇ ਵੀ ਆਉਂਦੇ। ਸੋ ਸਰਕਾਰਾਂ ਹੱਲ ਕਰਨ, ਪਰ ਇਹ ਜਿਹੜੀਆਂ ਤੁਸੀਂ ਹੋਛੀ ਰਾਜਨੀਤੀ ਜਿਹੜੀਆਂ ਗੱਲਾਂ ਕਰਦੇ ਆ, ਇਹਨਾਂ ਨੇ ਤੁਹਾਨੂੰ ਤਾਰੇ ਦਿਖਾਉਣੇ ਤੇ ਹੋ ਸਕਦਾ ਦਿਨੇ ਦਿਖਾ ਦੇਣ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਦੇ ਨਾਲ ਤੁਹਾਨੂੰ ਦੇਣਗੇ ਉਹਨਾਂ ਦੇ ਬਾਰੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।